ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਹਾਂ ਤੁਹਾਡੀ ਹੋਸਟ ਅਨੀਲ ਮੁਕਟਨਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਪਿਆਰੇ ਸੁਹਿਰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 11 ਮਈ 2020 28 ਵਿਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਮ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ, ਜਿਸ ਤਰ੍ਹਾਂ ਕਿ ਕੱਲ ਮਦਰਸ ਡੇ ਵੀ ਸੀ, ਸੋ ਤੁਹਾਡਾ ਕਰੋਨਾ ਦਾ ਕਹਿਰ ਜਾਰੀ ਹੈ, ਉਹਦਾ ਜੋ ਕਹਿਰ ਹੈ ਉਸੇ ਤਰ੍ਹਾਂ ਹੀ ਸਾਡੇ ਸਾਰਿਆਂ ਨੂੰ ਉੱਪਰ ਮੰਡਰਾ ਰਿਹਾ ਹੈ। ਸੋ ਵਾਹਿਗੁਰੂ ਦੀ ਅਰਦਾਸ ਕਰਦੇ ਹਾਂ ਕਿ ਇਸ ਕਰੋਨਾ ਦਾ ਜਲਦੀ ਤੋਂ ਜਲਦੀ ਵਾਹਿਗੁਰੂ ਖਾਤਮਾ ਕਰੇ, ਸੋ ਅਸੀਂ ਆਪਣੀ ਜ਼ਿੰਦਗੀ ਵਿੱਚ ਫਿਰ ਖੁਸ਼ਹਾਲ ਹੋ ਜਾਈਏ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਐਵਰੀਡੇ ਦੱਸਦੇ ਹਾਂ, ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਇਸ਼ੂ ਨੇ ਉਹਨਾਂ ਬਾਰੇ ਟੱਚ ਬੇਸ ਕਰਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜੋ COVID-19 ਹੈ ਉਸ ਦੇ ਬਾਰੇ ਜੋ ਖਬਰਾਂ ਨੇ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ, ਫਿਰ ਉਸ ਦੇ ਨਾਲ ਜੋ ਰਿਲੇਟਡ ਅਪਡੇਟਸ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਸੀਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਯੂਨਾਈਟਿਡ ਨੇਸ਼ਨਸ ਦੀ ਟੂਰਿਜ਼ਮ ਸੰਸਥਾ ਨੇ ਕਿਹਾ ਹੈ ਕਿ ਇਸ ਵਾਰੀ ਯਾਨੀ ਕਿ 2020 ਵਿੱਚ ਟੂਰਿਜ਼ਮ 60 ਤੋਂ 80% ਘਟ ਜਾਵੇਗਾ, ਜਿਸ ਨਾਲ $1 ਟ੍ਰਿਲੀਅਨ ਤੋਂ ਜ਼ਿਆਦਾ ਦਾ ਨੁਕਸਾਨ ਹੋਵੇਗਾ ਤੇ ਲੱਖਾਂ ਲੋਕ ਬੇਕਾਰ ਹੋਣਗੇ। ਸੋ ਇੱਕ ਪਾਸੇ ਇਹ ਚੱਲ ਰਿਹਾ ਹੈ ਔਰ ਦੂਸਰੇ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਇਮੀਗ੍ਰੇਸ਼ਨ ਤੇ ਪਾਬੰਦੀ ਲਾ ਰਿਹਾ ਹੈ ਔਰ ਦੂਸਰੇ ਪਾਸੇ ਅਮਰੀਕਨ ਕਾਂਗਰਸ ਵਿੱਚ ਇੱਕ ਮਤਾ ਲਿਆਂਦਾ ਗਿਆ ਹੈ ਕਿ 40,000 ਡਾਕਟਰ ਤੇ ਨਰਸਾਂ ਨੂੰ ਗ੍ਰੀਨ ਕਾਰਡ ਦੇ ਕੇ ਬਾਹਰਲੇ ਮੁਲਕਾਂ ਤੋਂ ਲਿਆਂਦਾ ਜਾਵੇ ਤਾਂ ਕਿ ਅਮਰੀਕਾ ਵਿੱਚ ਕਰੋਨਾ ਨਾਲ ਪੀੜਤ ਜੋ ਮਰੀਜ਼ ਨੇ ਉਹਨਾਂ ਦੀ ਦੇਖਭਾਲ ਕੀਤੀ ਜਾ ਸਕੇ। ਇਸ ਨਾਲ ਜੋ ਸੰਬੰਧਿਤ ਖਬਰਾਂ ਨੇ, ਜਿਸ ਤਰ੍ਹਾਂ ਆਪਾਂ ਕਿਹਾ ਕਿ ਕਰੋਨਾ ਨਾਲ ਜੋ ਸੰਬੰਧਿਤ ਖਬਰਾਂ ਨੇ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਐਂਡ ਫਿਰ ਅਪਡੇਟਸ ਹੋਏਗੀ ਕਰੋਨਾ ਵਾਇਰਸ ਬਾਰੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਸਿੱਕਮ ਦੇ ਬਾਰਡਰ ਤੇ ਚੀਨ ਤੇ ਭਾਰਤ ਦੇ ਫੌਜੀਆਂ ਵਿਚਾਲੇ ਇੱਕ ਜ਼ੋਰਦਾਰ ਝੜਪ ਹੋਈ, ਜਿਸ ਵਿੱਚ ਦੋਨੋਂ ਪਾਸੋਂ ਦਰਜਨਾਂ ਜਵਾਨ ਜ਼ਖਮੀ ਹੋਏ ਹਨ। ਕੀ ਭਾਰਤ ਤੇ ਚੀਨ ਵਿਚਕਾਰ ਟਕਰਾਅ ਹੋਰ ਵਧੇਗਾ? ਕੀ ਇਸ ਟਕਰਾਅ ਦਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਬਣਨ ਦੇ ਨਾਲ ਕੋਈ ਸੰਬੰਧ ਹੈ? ਇਸ ਬਾਰੇ ਗੱਲਬਾਤ ਹੋਏਗੀ। ਐਂਡ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ RSS ਨਾਲ ਸੰਬੰਧਿਤ 100 ਤੋਂ ਜ਼ਿਆਦਾ ਸਕਾਲਰਾਂ ਅਤੇ ਹੋਰ ਪ੍ਰਮੁੱਖ ਆਗੂਆਂ ਨੇ 3 ਕਸ਼ਮੀਰੀ ਪੱਤਰਕਾਰਾਂ ਨੂੰ 2020 ਦੇ ਦਿੱਤੇ ਗਏ ਇੰਟਰਨੈਸ਼ਨਲ ਰੈਪੂਟੇਸ਼ਨ ਵਾਲੇ ਪੁਲਿਟਜ਼ਰ ਪ੍ਰਾਈਜ਼ ਲਈ ਨਿਖੇਧੀ ਕੀਤੀ ਹੈ ਤੇ ਇਸ ਨੂੰ ਭਾਰਤ ਦਾ ਅਪਮਾਨ ਦੱਸਿਆ ਹੈ। ਇਸ ਬਾਰੇ ਗੱਲਬਾਤ ਹੋਏਗੀ। ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਤੋਂ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਐਂਡ ਦੇ ਵਿੱਚ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ, ਬੜਾ ਵਧੀਆ ਲੱਗ ਰਿਹਾ ਹੈ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹੋ ਸਕਾਈਪ ਰਾਹੀਂ। ਸੋ ਦਰਸ਼ਕ ਵੀ ਤੁਹਾਨੂੰ ਬੜੇ ਮਿਸ ਕਰਦੇ ਸੀ। ਸੋ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਸਕਰੀਨ ਦੇ ਪਿੱਛੇ ਲੁਕ ਕੇ ਸਿੱਧਾ ਆਵਾਜ਼ ਰਾਹੀਂ ਸੰਪਰਕ ਰੱਖਣਾ ਜ਼ਿਆਦਾ ਬਿਹਤਰ ਲੱਗਦਾ ਸੀ। ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਇਹ ਇੱਛਾ ਜ਼ਾਹਰ ਕੀਤੀ ਕਿ ਅਸੀਂ ਜਿਹੜਾ ਸਕਾਈਪ ਦੇ ਉੱਤੇ ਆਈਏ ਸਿੱਧੇ ਤੌਰ ਤੇ। ਸੋ ਅੱਜ ਅਸੀਂ ਪਹਿਲਾ ਐਕਸਪੈਰੀਮੈਂਟ ਕਰ ਰਹੇ ਹਾਂ। ਵੈਸੇ ਪਹਿਲੇ ਸੈਟਅਪ 'ਚ ਮੈਂ ਆਪਣੇ ਆਪ ਨੂੰ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦਾ ਸੀ ਕਿਉਂਕਿ
ਤਿਆਰ ਹੋਣ ਦੀ ਜ਼ਹਿਮਤ ਨਹੀਂ ਚੁੱਕਣੀ ਪੈਂਦੀ। ਲੇਕਿਨ ਫਿਰ ਵੀ ਅਸੀਂ ਆਪਣੇ ਦਰਸ਼ਕਾਂ ਦੀ ਚਾਹਨਾ ਦੇ ਸਾਹਮਣੇ ਸਿਰ ਝੁਕਾਇਆ। ਜ਼ਾਹਿਰ ਹੈ ਕਿ ਇਹ ਕਰੋਨਾ ਕੋਵਿਡ-19 ਉਸ ਨੇ ਸਾਨੂੰ ਸਭ ਨੂੰ ਇੱਕ ਕਿਸਮ ਦਾ ਵਿਛੋੜਿਆ ਵੀ ਹੈ। ਬੇਸ਼ੱਕ ਸਾਇੰਸ ਦੀ ਬਦੌਲਤ ਅਸੀਂ ਇੱਕ ਦੂਸਰੇ ਦੇ ਨਾਲ ਮਿਲ ਵੀ ਰਹੇ ਹਾਂ। ਦੁਨੀਆ ਭਰ ਦੇ ਵਿੱਚ ਜੇ ਲਗਭਗ 7 ਬਿਲੀਅਨ ਤੋਂ ਜ਼ਿਆਦਾ ਲੋਕ ਨੇ ਤੇ ਉਹਨਾਂ 'ਚ ਅਸੀਂ ਦੇਖ ਰਹੇ ਹਾਂ ਕਿ ਆਲਮੋਸਟ ਅੱਧੇ ਤੋਂ ਜ਼ਿਆਦਾ ਲੋਕਡਾਊਨ ਦੇ ਵਿੱਚ ਫਸੇ। ਔਰ ਇਹ ਸਾਰਾ ਪੀਰੀਅਡ ਬੜਾ ਤਕਲੀਫ ਵਾਲਾ ਵੀ ਹੈ, ਜਦੋਂ ਕਿ ਬਾਰ-ਬਾਰ ਅਸੀਂ ਗਿਣਤੀ ਕਰਦੇ ਹਾਂ ਡੈਡ ਬਾਡੀਜ਼ ਦੀ। ਇਸ ਦਾ ਪਸਾਰ ਕਿੰਨੀ ਤੇਜ਼ੀ ਨਾਲ ਹੋ ਰਿਹਾ ਹੈ, ਕਿਵੇਂ ਜਿਹੜੀ ਗਿਣਤੀ ਹੈ ਇਹ 4 ਮਿਲੀਅਨ ਨੂੰ ਕ੍ਰਾਸ ਕਰ ਗਈ ਹੈ ਜਿਹੜੇ ਕਿ ਇਸ ਕੋਵਿਡ-19 ਨਾਲ ਇਫੈਕਟਡ ਨੇ। ਔਰ ਜਿੱਥੇ ਥੋੜੀ ਬਹੁਤ ਰਿਆਇਤ ਵੀ ਮਿਲੀ, ਜਿਵੇਂ ਇਵਨ ਚੀਨ ਦੇ ਹਵਾਲੇ ਨਾਲ ਅੱਜ ਖਬਰ ਹੈ ਕਿ ਬੇਸ਼ੱਕ ਉਹਨਾਂ ਨੇ ਕਾਫੀ ਹੱਦ ਤੱਕ ਇਸ ਤੇ ਕਾਬੂ ਕੀਤਾ ਹੋਇਆ ਸੀ, ਪਰ ਅੱਜ ਉਹਨਾਂ ਦੇ ਵੁਹਾਨ ਸ਼ਹਿਰ ਦੇ ਵਿੱਚ ਉਹਨਾਂ ਨੂੰ, ਜਿਹਨੂੰ ਕਲਸਟਰ ਕਰਕੇ ਕਿਹਾ ਜਾਂਦਾ, ਜਦੋਂ ਇੱਕੋ ਥਾਂ ਤੇ ਇਕੱਠੇ ਕੇਸ ਮਿਲਣ ਜਿਹੜੇ, ਔਰ ਇਹ ਕਲਸਟਰ ਉਹਨਾਂ ਦਾ ਹੈ ਜਿਨ੍ਹਾਂ 'ਚ ਕੋਈ ਸਿੰਪਟਮ ਨਹੀਂ ਸੀ, ਹਾਲਾਂਕਿ ਕੋਵਿਡ-19 ਪੋਜ਼ਿਟਿਵ ਸੀ, ਲੇਕਿਨ ਹੁਣ ਆਲ ਆਫ ਅ ਸਡਨ ਜਿਹੜੇ ਨੇ ਉਹਨਾਂ ਦੇ ਸਿੰਪਟਮਸ ਵੀ ਅਪੀਅਰ ਹੋਏ ਨੇ। ਸੋ ਇਹ ਇੱਕ ਨਵਾਂ ਫਿਨੋਮੀਨਾ ਹੈ, ਕਿਉਂਕਿ ਇਸ ਦੇ ਨਾਲ ਇਹ ਵੀ ਦੇਖਣ ਜਾ ਰਿਹਾ ਹੈ ਕਿ ਬੇਸ਼ੱਕ ਜਿਹੜੇ ਏਸਿੰਪਟੋਮੈਟਿਕ ਨੇ, ਜਿਨ੍ਹਾਂ ਦਾ ਕੋਈ ਸਿੰਪਟਮ ਨਹੀਂ ਹੁੰਦਾ ਇਸ ਦੀ ਇਨਫੈਕਸ਼ਨ ਤੋਂ ਬਾਅਦ, ਉਹ ਸਪਰੈਡਰ ਹੁੰਦੇ ਨੇ, ਉਹ ਉਸ ਨੂੰ ਫੈਲਾ ਰਹੇ ਹੁੰਦੇ ਨੇ। ਸੋ ਇੰਨੀ ਵੱਡੀ ਗਿਣਤੀ ਜਿੱਥੇ ਦੁਨੀਆ ਦੇ ਵਿੱਚ ਜਿਹੜੇ ਮੋਸਟ ਐਫੀਸ਼ੀਐਂਟ ਮੁਲਕ ਸੀ, ਇਕਨੋਮਿਕਲੀ ਸਟਰੋਂਗ ਮੁਲਕ ਸੀ, ਅਮਰੀਕਾ ਵਰਗਾ, ਕੈਨੇਡਾ ਵਰਗਾ ਜਾਂ ਯੂਰਪ ਕੰਟੀਨੈਂਟ, ਔਰ ਇਸ ਵੇਲੇ ਉਹਨਾਂ ਨੂੰ ਵੀ ਕੋਈ ਨਹੀਂ ਪਤਾ ਹੈ ਕਿ ਉਹ ਇਹਨੂੰ ਜੇ ਲੌਂਗ ਟਰਮ ਇਸ ਦੀ ਇੱਕ ਵੇਵ ਵੀ ਅਜੇ ਕੰਟਰੋਲ ਨਹੀਂ ਹੋਈ ਤਾਂ ਜਿਵੇਂ ਡਾਕਟਰ ਫੂਚੀ ਨੇ ਕਿਹਾ ਸੀ ਕਿ ਵੀ ਵਿੰਟਰ ਦੇ ਸ਼ੁਰੂ ਹੋਣ ਤੱਕ ਇਹ ਵਾਇਰਸ ਜਿਹੜੀ ਹੈ ਫਲੂ ਵਾਇਰਸ ਦੇ ਨਾਲ ਮਿਲ ਕੇ ਦੁਬਾਰਾ ਆ ਸਕਦੀ ਹੈ, ਤੇ ਜੇ ਇਹਦਾ ਸੈਕੰਡ ਪਾਰਟ ਸ਼ੁਰੂ ਹੁੰਦਾ ਤੇ ਫਿਰ ਇਹਦਾ ਕੀ ਦੁਨੀਆ ਕਿਸ ਰੁਖ ਜਾਏਗੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਕਿਉਂਕਿ ਬਹੁਤ ਸਾਰੇ ਪੈਰਲਲ 1918 ਦੀ ਜਿਹੜੀ ਸਪੈਨਿਸ਼ ਵਾਇਰਸ ਜਾਂ ਉਸ ਨੂੰ ਪੈਂਡੇਮਿਕ ਦਾ ਨਾਂ ਹੀ ਦਿੱਤਾ ਗਿਆ ਸੀ, ਉਹਦੇ ਅੱਡ-ਅੱਡ ਨਾਂ ਨੇ ਉਸ ਦੇ ਲਈ। ਸਾਡੇ ਲੋਕਾਂ ਦੀ ਜ਼ਬਾਨ, ਜਦੋਂ ਮੈਂ ਕਿਸੇ ਨਾਲ ਕਾਹਦੀ ਗੱਲ ਕਰ ਰਿਹਾ ਸੀ ਤੇ ਉਹ ਕਹਿਣ ਲੱਗੇ ਜੀ ਜਦੋਂ 1918 ਦੀ ਪਲੇਗ ਪਈ ਸੀ ਤੇ ਸਾਡੇ ਜਿਹੜੇ ਨੇ ਪਰਿਵਾਰ ਦੇ ਜਿਹੜੇ ਨੇ ਉਹ 2 ਜੀ ਉਹਦੇ 'ਚ ਮਾਰੇ ਗਏ ਸੀ। ਸੋ ਉਦੋਂ ਕਿਉਂਕਿ ਬੜਾ ਸਪੈਸੀਫਿਕ ਨਹੀਂ ਸੀ ਕਿ ਇਸ ਨੂੰ ਕਿਹੜਾ ਬੈਕਟੀਰੀਆ ਜਾਂ ਵਾਇਰਸ ਕਿਸ ਬਿਮਾਰੀ ਨੂੰ ਕਰਦਾ ਹੈ, ਅਜੇ ਐਂਟੀਬਾਇਓਟਿਕ ਵੀ ਨਹੀਂ ਸੀ ਆਈ। ਸੋ ਇਹ ਪਲੇਗ ਦੇ ਹਵਾਲੇ ਨਾਲ ਵੀ ਇਹਦਾ ਜ਼ਿਕਰ ਹੁੰਦਾ ਸੀ। ਸੋ ਉਹਦੇ ਵੀ ਜਿਹੜਾ ਪੈਰਲਲ ਡਰਾ ਕੀਤਾ ਜਾਂਦਾ ਹੈ ਕਿ ਉਹਦਾ ਪਹਿਲਾ ਫੇਜ਼ ਜਿਹੜਾ ਉਹ ਸ਼ਹਿਰਾਂ ਦੇ ਵਿੱਚ ਸੀ, ਜ਼ਿਆਦਾ ਤੌਰ ਦੇ ਉੱਤੇ ਵੱਡੇ ਸ਼ਹਿਰ, ਚੇਨਈ ਤੋਂ ਸ਼ੁਰੂ ਹੋਇਆ, ਮੁੰਬਈ ਜਿਹਨੂੰ ਅੱਜ ਮੁੰਬਈ ਕਹਿੰਦੇ ਨੇ, ਬੰਬੇ ਸੀ, ਔਰ ਫਿਰ ਪੰਜਾਬ ਦੇ ਸ਼ਹਿਰਾਂ ਵੱਲ ਆਇਆ, ਔਰ ਉਸ ਨੂੰ ਪਿੰਡਾਂ ਤੱਕ ਜਾਂਦੇ ਆ ਜਾਂ ਸ਼ਹਿਰਾਂ 'ਚ ਵੀ ਦੂਸਰੀ ਵੇਵ ਵਾਪਸ ਆਉਂਦੇ ਆ। ਲਗਭਗ 1.5 ਸਾਲ ਦਾ ਵਕਤ, 1.5-2 ਸਾਲ ਉਸ ਦੀ ਪ੍ਰੈਜ਼ੈਂਸ ਉੱਥੇ ਰਹੀ। ਔਰ ਇਹੀ ਗੱਲ ਅੱਜ ਜਦੋਂ ਕਿ ਮੋਦੀ ਨੇ ਵਰਚੁਅਲ ਕਾਨਫਰੰਸ ਰਾਹੀਂ ਸਾਰੇ 25 ਤੋਂ ਜ਼ਿਆਦਾ ਸਟੇਟਾਂ ਦੇ ਚੀਫ ਮਿਨਿਸਟਰਾਂ ਦੇ ਨਾਲ ਗੱਲਬਾਤ ਕੀਤੀ ਹੈ, ਹਾਲਾਂਕਿ ਇਸ ਵੇਲੇ ਮੋਦੀ ਔਰ ਉਹਦੀ ਐਡਮਿਨਿਸਟ੍ਰੇਸ਼ਨ ਜਾਂ ਇਵਨ ਸਟੇਟ ਸਰਕਾਰਾਂ ਵੀ ਲੋਕਾਂ ਦੇ ਵਿੱਚ, ਲੋਕਾਂ ਦੇ ਗੁੱਸੇ ਦਾ ਸ਼ਿਕਾਰ ਨੇ, ਕਿਉਂਕਿ ਬਿਲਕੁਲ ਕਲੈਪਸ ਹੈ ਸਿਸਟਮ। 2 ਕਰੋੜ ਤੋਂ 3 ਕਰੋੜ ਤੱਕ ਜਿਹੜੇ ਮਜ਼ਦੂਰ ਨੇ, ਮਾਈਗ੍ਰੇਟ ਲੇਬਰ ਹੈ, ਇਹ ਫਿਗਰ ਪਹਿਲੀ ਵਾਰ ਸਾਹਮਣੇ ਆਣੀ ਸ਼ੁਰੂ ਹੋਈ ਹੈ ਕਿ 30 ਮਿਲੀਅਨ ਦੇ ਲਗਭਗ ਨੇ ਜਿਹੜੇ ਕਿ ਲੱਖਾਂ ਦੀ ਗਿਣਤੀ 'ਚ ਇੱਕ ਥਾਂ ਤੋਂ ਛੱਡ ਕੇ ਦੂਜੇ ਜਾ ਰਹੇ ਨੇ। ਉਹਨਾਂ ਦੇ ਵਿੱਚ ਕਿੰਨੇ ਐਕਸੀਡੈਂਟ ਹੋ ਰਹੇ ਨੇ, ਟ੍ਰੇਨ ਥੱਲੇ ਕੁਚਲੇ ਗਏ, ਕੋਈ ਟੈਂਪੂ ਤੇ ਹੀ ਜਾ ਰਹੇ ਨੇ 20-20 ਬੰਦੇ, ਉਹਨਾਂ ਨੂੰ ਪਿੱਛੋਂ ਟੱਕਰ ਮਾਰ ਜਾਂਦਾ ਹੈ, ਔਰ ਰਾਹ ਦੇ ਵਿੱਚ ਹੀ ਜਿਹੜੀਆਂ ਨੇ ਡਿਲੀਵਰੀਜ਼ ਹੋ ਰਹੀਆਂ। ਔਰ ਇਹ ਇੱਕ ਇਸ ਕਿਸਮ ਦਾ ਮੰਜ਼ਰ ਹੈ ਜਿਸ ਬਾਰੇ ਜਦੋਂ ਜਿਉਂ ਮੈਂ ਖਬਰਾਂ ਪੜ੍ਹਦਾ ਤੇ ਬਹੁਤ ਵਾਰ 1947 ਦਾ ਉਹ ਦੌਰ ਜਦੋਂ ਕਿ ਦੋਵੇਂ ਪਾਸਿਓਂ ਹੀ ਜਿਹੜੇ ਲੱਖਾਂ ਲੋਕ ਬੇਘਰ ਹੋਏ ਔਰ ਬਿਲਕੁਲ 3 ਕੱਪੜਿਆਂ ਦੇ ਵਿੱਚ ਜਾ ਰਹੇ ਸੀ, ਕੀ ਹਾਲ ਸੀ ਔਰ ਕਿਹਦੇ ਨਾਲ ਕੀ ਵਾਪਰਨਾ ਹੈ, ਕਿਸੇ ਦੇ ਕੋਲ ਕੋਈ ਖਾਣ ਲਈ ਵੀ ਇਨਫ ਚੀਜ਼ਾਂ ਨਹੀਂ ਸੀ। ਔਰ ਇਹ ਇੱਕ ਉਸ ਆਜ਼ਾਦ ਮੁਲਕ ਜਿਹੜੇ ਜਿਨ੍ਹਾਂ ਦੇ ਜਿਹੜੇ ਵੱਡੇ ਵੱਡੇ ਇੱਥੇ ਬੈਠੇ ਦਾਅਵੇਦਾਰ ਸੀ, ਉਹ ਇਹ ਦਾਅਵਾ ਕਰਦਾ ਸੀ ਕਿ ਜੀ ਅਸੀਂ 2025 ਤੱਕ ਚੀਨ ਨੂੰ ਪਿੱਛੇ ਛੱਡ ਦਿਆਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦਿਆਂਗੇ, ਅਸੀਂ ਸੁਪਰ ਪਾਵਰ ਬਣ ਗਏ। ਤੇ ਅੱਜ ਹਾਲਾਤ ਇਸ ਕਦਰ ਬਦਤਰ ਨੇ ਉੱਥੇ
ਕਿ 20 ਤੋਂ ਜਿਹੜਾ ਇਹ ਜਿਹੜੇ ਲੋਕ 200 ਮਿਲੀਅਨ to 300 ਮਿਲੀਅਨ ਉਹ ਕਿਸ ਕਿਸਮ ਦੇ ਮਾਹੌਲ ਦੇ ਵਿੱਚ ਜੀ ਰਹੇ ਨੇ। ਗਰੀਬੀ ਰੇਖਾ ਦਾ ਹਾਲ ਤਾਂ ਜਿਹੜਾ ਉਹ ਬਦਤਰ ਹੋਏਗਾ ਹੀ ਹੋਏਗਾ। ਔਰ ਕਿਸ ਹੱਦ ਤੱਕ ਬੇਸ਼ਰਮ ਹੈ ਭਾਰਤ ਦਾ ਪ੍ਰਧਾਨ ਮੰਤਰੀ। ਹਾਲਾਂਕਿ ਇਹ ਉਹਨੂੰ ਪਤਾ ਹੈ ਕਿ ਵੀ ਜੇ ਵੱਡੇ ਸ਼ਹਿਰਾਂ 'ਚ ਜਿੱਥੋਂ ਜਿੱਥੇ ਇਹ ਜਿਹੜਾ ਉਹ ਹੌਡੀ ਮੌਡੀ ਤੋਂ ਬਾਅਦ ਟਰੰਪ ਨੂੰ ਔਰ ਉਹਦੇ ਡੈਲੀਗੇਸ਼ਨ ਨੂੰ ਲੈ ਕੇ ਗਿਆ ਔਰ ਬੜੇ ਬੜੇ ਦਾਅਵੇ ਕੀਤੇ ਗਏ ਔਰ ਇਹ ਉਹ ਵਕਤ ਸੀ ਮਾਰਚ ਦਾ, ਫਰਵਰੀ ਐਂਡ ਜਨਵਰੀ ਦੇ ਵਿੱਚ ਇੱਕ ਐਜ਼ ਅ ਪੈਂਡੇਮਿਕ ਡਿਕਲੇਅਰ ਕਰ ਦਿੱਤਾ ਗਿਆ ਸੀ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ। ਔਰ ਜਦੋਂ ਕਿ ਜ਼ਰੂਰੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਸੀ, ਇਹ ਆਪਣੀ ਸੈਲੀਬ੍ਰੇਸ਼ਨ ਦੇ ਵਿੱਚ ਨਮਸਤੇ ਟਰੰਪ ਦੇ ਵਿੱਚ ਲੱਗਾ ਹੋਇਆ ਸੀ। ਔਰ ਇਸ ਸਾਰੇ ਦਾ ਨਤੀਜਾ ਹੈ ਕਿ ਹੁਣ ਅਜੇ ਤਾਂ ਇਹਨਾਂ ਕੇਸਾਂ ਦਾ ਜਿਹਦੇ ਚ ਕਿ ਹਜ਼ਾਰਾਂ ਦੀ ਗਿਣਤੀ ਚ ਰੋਜ਼ਾਨਾ ਨਵੇਂ ਕੇਸ ਐਪੀਅਰ ਹੋ ਰਹੇ ਨੇ ਔਰ ਇਸ ਵੇਲੇ ਮਹਾਰਾਸ਼ਟਰ ਹੋਏ ਜਾਂ ਆਂਧਰਾ ਪ੍ਰਦੇਸ਼ ਹੋਏ, ਤੇਲੰਗਾਨਾ ਹੋਏ ਔਰ ਈਵਨ ਪੰਜਾਬ ਔਰ ਦਿੱਲੀ, ਇਹ ਸਾਰੇ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਪਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਇਹ ਜਿਹੜੇ ਹੁਣ ਲੱਖਾਂ ਲੋਕ 2 ਕਰੋੜ ਲੋਕ ਜਿਹੜੇ ਤੁਰੇ ਹੋਏ ਨੇ ਆਪਣੇ ਘਰਾਂ ਵੱਲ ਬਿਨਾਂ ਕਿਸੇ ਪ੍ਰੋਟੈਕਸ਼ਨ ਤੋਂ, ਰਾਹ 'ਚ ਵੀ ਜਿਹੜੇ ਨੇ ਲੋਕ ਮਰ ਰਹੇ ਨੇ। ਔਰ ਇੱਕ ਅੰਦਾਜ਼ੇ ਮੁਤਾਬਕ ਅੱਜ ਇੱਕ ਮੈਂ ਸਰਵੇ ਦੇਖ ਰਿਹਾ ਸੀ ਕਿ 248 ਦੇ ਕਰੀਬ ਮੌਤਾਂ ਜਿਹੜੀਆਂ ਰਾਹ 'ਚ ਐਕਸੀਡੈਂਟਸ ਔਰ ਉਹਨਾਂ ਕਾਰਨਾਂ ਕਰਕੇ ਹੋਈਆਂ ਜਿਹੜੀਆਂ ਕਿ COVID-19 ਡੈਥਸ ਦੇ ਵਿੱਚ ਨਹੀਂ ਕਾਊਂਟ ਹੋਣਗੀਆਂ। ਔਰ ਇਹ ਮੋਦੀ ਅੱਜ ਕਹਿ ਰਿਹਾ ਕਿ ਜੇ ਅਸੀਂ ਇਹ ਦੇਖਣਾ ਹੈ ਵੀ ਇਹਦਾ ਪਿੰਡਾਂ ਦੇ ਵਿੱਚ ਇਹ COVID-19 ਨਾ ਪਹੁੰਚੇ, ਉਸ ਪਸਾਰ ਨੂੰ ਕਿਵੇਂ ਰੋਕਿਆ ਜਾਏ, ਜਦੋਂ ਕਿ ਨਜ਼ਰ ਆ ਰਿਹਾ ਕਿ ਜਿਹੜਾ ਇਹ 2 ਕਰੋੜ ਤੋਂ 3 ਕਰੋੜ ਲੋਕ ਜਿਹੜੇ ਤੁਰੇ ਜਾ ਰਹੇ ਨੇ ਉਹਨਾਂ ਨੇ ਜਿਹੜਾ ਕਿਸ ਹੱਦ ਤੱਕ ਜਾ ਕੇ ਇਸ ਸਾਰਿਆਂ ਨੂੰ ਸਪਰੈਡ ਕਰਨਾ। ਪਰ ਬਜਾਏ ਇਸ ਦੇ ਕਿ ਉਹ ਐਡਮਿਟ ਕਰਦਾ ਕਿ ਕਿੰਨੀ ਵੱਡੀ ਫੇਲਿਅਰ ਹੈ, ਕਿਉਂਕਿ ਲਾਕਡਾਊਨ ਕਰਨ ਤੋਂ ਪਹਿਲਾਂ ਜਦੋਂ ਕੋਈ ਵੀ ਹਕੂਮਤਾਂ ਫੈਸਲੇ ਕਰਦੀਆਂ ਨੇ, ਔਰ ਕੱਲ ਹੀ ਮੇਰੀ ਪੰਜਾਬ ਦੇ ਵਿੱਚ ਇੱਕ ਸੀਨੀਅਰ ਆਫੀਸਰ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਵੀ ਅੰਗਰੇਜ਼ਾਂ ਨੂੰ ਅਸੀਂ ਸਾਰੇ ਹੀ, ਕਿਉਂਕਿ ਗੁਲਾਮੀ ਹੁੰਦੀ ਹੈ, ਅਸੀਂ ਬੁਰਾ ਭਲਾ ਕਹਿੰਦੇ ਆ ਉਹਨਾਂ ਦੇ ਰਾਜ ਨੂੰ, ਪਰ ਮੈਂ ਕਿਹਾ ਜੀ ਤੁਸੀਂ ਉਹਨਾਂ ਦਾ ਦੇਖੋ ਕਿ ਵੀ ਉਹਨਾਂ ਦੇ ਕੋਲ ਕਿਸੇ ਵੇਲੇ ਵੀ ਸਾਰੇ ਭਾਰਤ ਦੇ ਵਿੱਚ 20 ਤੋਂ 30 ਹਜ਼ਾਰ ਤੋਂ ਜ਼ਿਆਦਾ ਫੌਜੀ ਨਹੀਂ ਸੀ ਔਰ 1800 ਦੇ ਕਰੀਬ ਉਹਨਾਂ ਦੇ ਟੋਟਲ ਸਿਵਲ ਸਰਵੈਂਟ ਸੀ ਜਿਨ੍ਹਾਂ ਦੀ ਟ੍ਰੇਨਿੰਗ ਜ਼ਾਹਰ ਸਿਵਲ ਸਰਵਿਸ ਵਿੱਚ ਹੁੰਦੀ ਸੀ। ਔਰ ਉਹਨਾਂ ਨੇ ਕਿਵੇਂ ਜਦੋਂ ਉਹਨਾਂ ਨੇ ਮੁਲਕ ਛੱਡਿਆ 33 ਕਰੋੜ ਦਾ ਭਾਰਤ ਸੀ ਔਰ ਕਿਉਂਕਿ ਅਸੀਂ ਬਹੁਤ ਵਾਰ 1941 ਦੀਆਂ ਸੈਂਸਸ ਫਿਗਰਸ ਲੈਂਦੇ ਆ, 1951 ਚ ਫੇਰ ਹੋਣੀ ਸੀ 10 ਸਾਲ ਬਾਅਦ, 1947 ਚ ਡਿਵੀਜ਼ਨ ਹੋਈ। ਸੋ ਇੰਨਾ ਕਿ ਜਿਹੜਾ ਕੁੱਲ ਫਿਗਰ ਜਿਹੜੀ ਹੈ 380 ਮਿਲੀਅਨ ਦੇ ਲਗਭਗ ਸਾਰੀ ਪੋਪੂਲੇਸ਼ਨ ਸੀ। ਔਰ ਇਸ ਸਾਰੇ ਨੂੰ ਉਹਨਾਂ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਪਲੇਗ ਵੀ ਪਈ ਹੈ, ਦੂਸਰੇ ਕ੍ਰਾਈਸਿਸ ਵੀ ਹੁੰਦੇ ਸੀ। ਹਾਂ, ਜੇ ਡੈਲੀਬਰੇਟਲੀ ਉਹਨਾਂ ਨੇ ਕਿਤੇ ਜਿਵੇਂ ਬੰਗਾਲ ਦੇ ਫੇਮਿਨ ਦਾ ਜ਼ਿਕਰ ਹੁੰਦਾ ਹੈ, ਅਕਾਲ ਦਾ, ਕਿ ਉੱਥੇ ਉਹਨਾਂ ਨੇ ਮਰਨ ਦਿੱਤੇ ਕਿਉਂਕਿ ਉਹਨਾਂ ਨੂੰ ਜਿਹੜਾ ਉਹ ਮਿਲਟਰੀ ਸਪਲਾਈ ਚਾਹੀਦੀ ਸੀ। ਪਰ ਕਿਸੇ ਵੀ ਹਾਲਤ 'ਚ ਈਵਨ ਜਦੋਂ ਮੈਂ 1918 ਦੇ ਜਿਹੜੇ ਉਸ ਸਪੈਨਿਸ਼ ਵਾਇਰਸ ਵੇਲੇ ਵੀ ਦੇਖਦੇ ਹਾਂ ਉਹਨਾਂ ਦਾ ਪ੍ਰਬੰਧ ਸੀ, ਕਿੱਥੇ ਉਹਨਾਂ ਨੇ ਸੈਨੀਟਾਈਜ਼ ਕਰਨਾ ਹੈ, ਕਿੱਥੇ ਕੀ ਕਰਨਾ ਹੈ, ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦਾ ਉਹਨਾਂ ਦੇ ਜਿਹੜੇ ਜ਼ਿਲ੍ਹਾ ਅਧਿਕਾਰੀ ਸੀ, ਤਹਿਸੀਲਦਾਰ ਸੀ, ਖੁਦ ਘੋੜਿਆਂ ਦੇ ਉੱਤੇ ਜਾ ਕੇ ਉਹ ਇਨਫੋਰਮੇਸ਼ਨ ਦੇਣੀ ਉਹਨਾਂ ਨੇ ਔਰ ਪੂਰਾ ਉਹਨਾਂ ਦਾ ਇੱਕ ਪ੍ਰਬੰਧ ਸੀ। ਇਹ ਨਹੀਂ ਹੋਇਆ ਕਿ ਵੀ ਉਹਨਾਂ ਦਾ ਸਿਸਟਮ ਕੋਈ ਕਲੈਪਸ ਹੋਇਆ ਹੋਵੇ। ਹੁਣ ਇੱਥੇ 1 ਬਿਲੀਅਨ 300 ਮਿਲੀਅਨ ਦਾ ਮੁਲਕ, 2 ਮਿਲੀਅਨ ਤੋਂ ਜ਼ਿਆਦਾ ਦੀ ਫੌਜ, ਹਰ ਸਟੇਟ ਦੇ ਵਿੱਚ ਜਿਹੜਾ ਹੈ ਕਿਵੇਂ ਬਿਊਰੋਕਰੈਟਸ ਦੀ ਫੌਜ ਔਰ ਕਿੰਨਾ ਅਮਲਾ ਫੈਲਾ ਤੁਹਾਡੇ ਕੋਲ ਸਕੂਲਾਂ ਦਾ ਹੈ, ਤੁਹਾਡੇ ਕੋਲ ਬਲਾਕ ਡਿਵੈਲਪਮੈਂਟ ਆਫੀਸਰ ਨੇ, ਤੁਹਾਡਾ ਸਾਰਾ ਪੰਚਾਇਤਾਂ ਦਾ ਨੈਟਵਰਕ ਹੈ। ਜੇ ਤੁਸੀਂ ਈਵਨ ਲਾਕਡਾਊਨ ਦੇ ਪੀਰੀਅਡ ਦੇ ਵਿੱਚ ਵੀ ਜਿਹੜਾ ਕਿ ਆਲਮੋਸਟ ਹੁਣ ਅਸੀਂ ਦੇਖਦੇ ਹਾਂ ਕਿ ਕਿੰਨਾ ਵਕਤ ਹੋ ਗਿਆ, ਤੁਸੀਂ ਇਹ ਕੈਲਕੂਲੇਟ ਨਹੀਂ ਕਰ ਸਕੇ ਕਿ ਭਾਈ ਕਿਹੜੇ ਇਲਾਕਿਆਂ ਦੇ ਵਿੱਚ ਇਹਨਾਂ ਦੇ ਕੋਲ ਤਾਂ ਲੇਬਰ ਕਿੰਨੀ ਹੈ ਇਹਦਾ ਵੀ ਡਾਟਾ ਨਹੀਂ ਸੀ, ਕਿੱਥੇ ਕਿੱਥੇ ਕੌਣ ਕੀ ਕੰਮ ਕਰਦਾ ਹੈ। ਔਰ ਹੁਣੇ ਫਿਗਰ ਆਈ ਹੈ ਕਿ 3 ਕਰੋੜ ਲੋਕ ਜਿਹੜੇ ਨੇ ਉਹ ਮੂਵ ਕਰ ਰਹੇ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੇ। ਸੋ ਇਸ ਸਾਰੇ ਪੀਰੀਅਡ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਇਹ ਕਲੈਪਸ, ਲੇਕਿਨ ਇਹਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਮੋਦੀ ਨੂੰ ਜਦੋਂ ਅੱਜ ਉਹ ਆਪਣਾ ਬਰੀਫ ਕਰ ਰਿਹਾ ਤੇ ਉਹ ਇਹ ਕਹਿੰਦਾ ਹੈ ਕਿ ਜੀ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਮਜ਼ਦੂਰਾਂ ਨੂੰ ਕਿ ਉੱਥੇ ਹੀ ਰਹਿਣ, ਪਰ ਇਹ ਜੋ ਹੈ ਮਾਨਵ ਦਾ ਸੁਭਾਅ ਹੈ ਕਿ ਵੀ ਇਹ ਆਪਣੇ ਮਨੁੱਖੀ ਸੁਭਾਅ ਕਰਕੇ ਤੁਰ ਪਏ ਨੇ ਆਪਣੇ ਘਰਾਂ ਨੂੰ, ਹੋਰ ਕੋਈ ਨਹੀਂ ਸੀ। ਔਰ ਜਦੋਂ ਤੁਸੀਂ
ਡਿਫਰੈਂਟ ਚੈਨਲਸ ਦੇ ਉੱਤੇ ਜਿਹੜੇ ਵਿਚਾਰੇ ਉਹ ਗਰੀਬ ਪਰਿਵਾਰਾਂ ਦੇ ਨਾਲ ਤੁਰ ਰਹੇ ਉਹ ਕਾਫਲੇ ਨੇ, ਉਹਨਾਂ ਦਾ ਕੋਈ ਸਾਈਕਲਾਂ ਤੇ ਨਿਕਲਿਆ ਹੋਇਆ, ਕਿੰਨਾ ਉਹਨਾਂ ਨੇ 300 ਮੀਲ ਤੋਂ ਲੈ ਕੇ 2-2000 ਮੀਲ ਤੱਕ ਜਿਹੜਾ ਹੈ ਉਹ ਇੱਕ ਤੋਂ ਦੂਜੇ ਸਿਰੇ ਤੱਕ ਪੈਦਲ ਜਾਂ ਸਾਈਕਲਾਂ ਤੇ ਜਾਣਦਾ ਹੈ। ਤੇ ਉਹ ਕਹਿੰਦੇ ਨੇ ਜੀ ਅਸੀਂ ਜਿੱਥੇ ਸੀ ਸਾਡੇ ਕੋਲ ਕੋਈ ਖਾਣ ਦਾ ਪ੍ਰਬੰਧ ਨਹੀਂ ਸੀ, ਕੋਈ ਸਾਡੀ ਜਿਹੜੀ ਆ ਉਹ ਦੇਖਭਾਲ ਨਹੀਂ ਸੀ ਔਰ ਸਾਨੂੰ ਕੋਈ ਸ਼ੋਰ ਨਹੀਂ ਸੀ। ਅਸੀਂ ਕਿਹਾ ਵੀ ਜੇ ਅਸੀਂ ਮਰਨਾ ਵੀ ਹੈ ਤੇ ਆਪਣੇ ਪਿੰਡ ਜਾ ਕੇ ਮਰੀਏ। ਲੇਕਿਨ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਜਿੱਥੇ ਇਹ ਸਾਰਾ ਜਿਹੜਾ ਇੱਕ ਬੜਾ ਰਵਾ ਦੇਣ ਵਾਲਾ ਸੀਨ ਮੀਡੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਉਹਨਾਂ ਲੋਕਾਂ ਦੀ ਹਾਲਤ ਦਾ, ਔਰ ਉਹ ਇਹਨੂੰ ਮੁਲਕੀ ਸੁਭਾਅ ਕਹਿ ਰਿਹਾ ਕਿ ਜੀ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਉੱਥੇ ਹੀ ਰੁਕੋ, ਪਰ ਇਨਸਾਨੀ ਸੁਭਾਅ ਹੈ ਕਿ ਉਹਨਾਂ ਨੇ ਜਾਣੇ। ਸੋ ਮੈਂ ਸਮਝਦਾ ਵੀ ਇਸ ਨੇ ਭਾਰਤ ਵਰਗੀ ਇਹ ਬਿਲਕੁਲ ਜਿਹੜੀ ਆਪਣੇ ਆਪ ਨੂੰ ਸੋ ਕਾਲਡ ਸੁਪਰ ਪਾਵਰ, ਇਹਨਾਂ ਦਾ ਵੀ ਚੰਗਾ ਜਨਾਜ਼ਾ ਔਰ ਜਲੂਸ ਕੱਢਿਆ। ਪਰ ਕੁੱਲ ਮਿਲਾ ਕੇ ਜਦੋਂ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖ ਰਹੇ ਹਾਂ ਕਿ ਇਹ ਜਿਹੜਾ ਤਬਾਹੀ ਦਾ ਮੰਜ਼ਰ ਹੈ ਆਉਣ ਵਾਲੇ ਪੀਰੀਅਡ 'ਚ ਕਿਵੇਂ ਪ੍ਰਭਾਵਿਤ ਕਰੇਗਾ ਦੁਨੀਆ ਦੀ ਇਕਨੋਮੀ ਦੇ ਹਵਾਲੇ ਨਾਲ, ਅਸੀਂ ਅਮਰੀਕਾ 'ਚ ਦੇਖ ਰਹੇ ਹਾਂ ਕਿ 14.5% ਤੋਂ ਜ਼ਿਆਦਾ ਜਿਹੜਾ ਇਸ ਵੇਲੇ ਇਹਨਾਂ ਦਾ ਅਨਇੰਪਲੋਇਮੈਂਟ ਰੇਟ ਆਲਮੋਸਟ ਇਹਦਾ ਕੰਪੈਰੀਜ਼ਨ ਗ੍ਰੇਟ ਡਿਪਰੈਸ਼ਨ 1930-32 ਦੇ ਪੀਰੀਅਡ ਨਾਲ ਹੋ ਰਿਹਾ। ਔਰ ਅੱਜ ਹੀ ਜਿਹੜੀ ਇਹਨਾਂ ਦੀ ਯੂਨਾਈਟਿਡ ਨੇਸ਼ਨਸ ਦੀ ਟੂਰਿਜ਼ਮ ਨਾਲ ਰਿਲੇਟਡ ਇੰਟਰਨੈਸ਼ਨਲ ਟੂਰਿਜ਼ਮ ਦੀ ਸੰਸਥਾ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕੋਵਿਡ-19 ਦਾ ਇਫੈਕਟ ਇਹ ਹੈ ਕਿ ਆਉਣ ਵਾਲੇ ਪੀਰੀਅਡ 'ਚ ਇਸ ਸਾਲ ਦੇ ਵਿੱਚ ਜਿਹੜੇ 2020 ਦੇ ਬਾਕੀ ਰਹਿੰਦੇ ਮਹੀਨੇ ਵੀ ਨੇ 60 ਤੋਂ 80% ਜਿਹੜੇ ਇਸ ਦੀ ਟੂਰਿਜ਼ਮ ਹੈ ਇੰਡਸਟਰੀ ਉਹ ਥੱਲੇ ਨੂੰ ਜਾਏਗੀ, ਸਫਰ ਕਰੇਗੀ। ਔਰ ਇਹ ਉਹਨਾਂ ਨੇ ਰਫ ਅਮਾਉਂਟ ਦਿੱਤਾ ਹੈ ਕਿ ਇਹਦੇ ਨਾਲ ਜਿਹੜਾ ਰੈਵਨਿਊ ਲਾਸ ਹੋਏਗਾ ਉਹ $910 ਬਿਲੀਅਨ ਤੋਂ $1.2 ਟ੍ਰਿਲੀਅਨ ਤੱਕ ਹੋ ਸਕਦਾ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹਦੇ ਨਾਲ ਆਲਰੇਡੀ ਜਿਹੜਾ ਇਹ ਪਹਿਲਾ ਕੁਆਰਟਰ ਹੈ 22% ਫਾਲ ਹੋਇਆ ਹੈ ਇੰਟਰਨੈਸ਼ਨਲ ਟੂਰਿਜ਼ਮ ਦੇ ਵਿੱਚ, ਔਰ ਇਸ ਦੇ ਨਾਲ ਮਿਲੀਅਨਸ ਆਫ ਜੌਬ ਜਿਹੜੀਆਂ ਨੇ ਉਹ ਜਾਣਗੀਆਂ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਮਿਲੀਅਨਸ ਆਫ livelihoods at risk and threaten to roll back progress made in advancing the sustainable development goals ਕਿ ਜਿਹੜੇ ਅਸੀਂ ਆਲਰੇਡੀ ਜਿਹੜੇ ਨੇ ਉਹ ਅਚੀਵ ਕੀਤੇ ਸੀ ਡਿਵੈਲਪਮੈਂਟ ਗੋਲਸ, ਉਹਨਾਂ ਨੂੰ ਅਸੀਂ ਬਹੁਤ ਪਿੱਛੇ ਉਹ ਚਲੇ ਜਾਣਗੇ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਪਾਰਟ ਜਿਹੜਾ ਹੈ ਅੱਗੇ ਪੂਰੀ ਡਿਟੇਲ ਹੈ, ਮੈਂ ਵਕਤ ਦੀ ਸੀਮਾ ਦੇਖਦੇ ਅੱਗੇ ਨਹੀਂ ਜਾਵਾਂਗਾ। ਸੋ ਕੁੱਲ ਮਿਲਾ ਕੇ ਇਹ ਸਿਚੁਏਸ਼ਨ ਜਿਹੜੀ ਹੈ ਇਹ ਟੂਰਿਜ਼ਮ ਦੇ ਹਵਾਲੇ ਨਾਲ ਜਿਹੜੀ ਹੈ ਇਹ ਸਾਹਮਣੇ ਆ ਰਹੀ ਹੈ। ਔਰ ਦੂਸਰਾ ਪਾਰਟ ਜਿਹੜਾ ਇਸ ਦੇ ਨਾਲ ਜੁੜਿਆ ਹੋਇਆ, ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਅਮਰੀਕਾ ਦੇ ਵਿੱਚ ਉਹੀ ਹੁਣ ਈਵਨ ਵਾਈਟ ਹਾਊਸ ਇਨ ਕ੍ਰਾਈਸਿਸ ਐਨੇ ਵੇ, ਕਿਉਂਕਿ ਆਲਰੇਡੀ ਜਿਵੇਂ ਅਸੀਂ ਸੈਚਰਡੇ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦੀ ਪ੍ਰੈਸ ਸੈਕਟਰੀ ਟਰੰਪ ਦੀ ਡਾਟਰ, ਉਹਨਾਂ ਦੀ ਪਰਸਨਲ ਅਟੈਂਡੈਂਟ, ਔਰ ਜਿਹੜੀ ਪ੍ਰੈਸ ਸੈਕਟਰੀ ਹੈ ਮਾਈਕ ਪੈਂਸ ਦੀ ਵਾਈਸ ਪ੍ਰੈਜ਼ੀਡੈਂਟ ਦੀ, ਉਹਨਾਂ ਦਾ ਹਸਬੈਂਡ ਸੀਨੀਅਰ ਐਡਵਾਈਜ਼ਰ ਹੈ ਪ੍ਰੈਜ਼ੀਡੈਂਟ ਟਰੰਪ ਦਾ, ਇਹ ਸਾਰੇ ਹੀ ਕੋਰੋਨਾ ਪੋਜ਼ਿਟਿਵ ਨੇ। ਔਰ ਇਹ ਵੀ ਖਬਰ ਹੈ ਕਿ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆਲਰੇਡੀ ਡਿਸਟੈਂਸ ਕਰ ਰਹੇ ਨੇ ਆਪਣੇ ਆਪ ਨੂੰ ਬਾਕੀਆਂ ਨਾਲੋਂ। ਹਾਲਾਂ ਉਹਨਾਂ ਨੇ ਇਹ ਤਾਂ ਡਿਨਾਈ ਕੀਤਾ ਕਿ ਜਿਹੜਾ ਅਸੀਂ ਕੋਈ ਕੁਆਰੰਟਾਈਨ ਨਹੀਂ ਕਰ ਰਹੇ, ਪਰ ਆਲਰੇਡੀ ਸੈਪਰੇਸ਼ਨ ਦਾ ਮਤਲਬ ਹੀ ਇਹ ਹੈ ਕਿ ਹਾਲਾਂ ਰੋਜ਼ਾਨਾ ਟੈਸਟ ਹੋ ਰਹੇ ਨੇ ਹੁਣ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੇ। ਪਰ ਜਿਵੇਂ ਅਸੀਂ ਚਾਈਨਾ ਦੇ ਹਵਾਲੇ ਨਾਲ ਵੀ ਔਰ ਈਵਨ ਸਾਊਥ ਕੋਰੀਆ ਜਾਂ ਜਾਪਾਨ ਦੇ ਹਵਾਲੇ ਨਾਲ ਵੀ ਇਹ ਦੇਖਿਆ ਕਿ ਜਿਹੜੇ ਈਵਨ ਕੋਈ ਏਸਿੰਪਟੋਮੈਟਿਕ ਨੇ ਜਾਂ ਉਹਨਾਂ 'ਚ ਨਹੀਂ ਵੀ ਆ ਰਿਹਾ, ਪਰ ਜਿਨ੍ਹਾਂ ਦਾ ਐਕਸਪੋਜ਼ਰ ਹੋਇਆ ਉਹ ਕੁਝ ਹਫ਼ਤਿਆਂ ਬਾਅਦ ਵੀ ਉਹਨਾਂ ਦੇ ਸਿੰਪਟਮਸ ਐਪੀਅਰ ਹੋ ਸਕਦੇ ਨੇ, ਜਾਂ ਜਿਹੜੇ ਨੇ ਉਹ ਸਪਰੈਡਰ ਵੀ ਨੇ ਇਸ ਸਾਰੇ ਦੇ ਵਿੱਚ। ਔਰ ਇਸ ਵੇਲੇ ਜਿਹੜੀ ਕੁੱਲ ਮਿਲਾ ਕੇ ਦੁਨੀਆ 'ਚ ਅਸੀਂ ਦੇਖ ਰਹੇ ਹਾਂ ਕਿ ਇੱਕ ਆਪਾਧਾਪੀ ਵਾਲਾ ਮਾਹੌਲ ਬਣਿਆ ਹੋਇਆ। ਚੀਨ ਦੇ ਖਿਲਾਫ ਜਦੋਂ ਦਾ ਵਾਈਟ ਹਾਊਸ ਦੇ ਵਿੱਚ ਇਹ ਸਾਰਾ ਕ੍ਰਾਈਸਿਸ ਹੈ, ਚਾਈਨਾ ਦੇ ਖਿਲਾਫ ਥੋੜੀ ਜਿਹੀ ਸੁਰਤਾ ਨੀਵੀਂ ਹੋਈ ਹੈ, ਪਰ ਇਸ ਦਾ ਅਸੀਂ ਜਿਹੜਾ ਇੱਕ ਦੇਸ਼ ਦਾ ਝਲਕਾਰਾ ਦੇਖ ਰਹੇ ਹਾਂ, ਜਿਹਨੂੰ ਜਿਹੜਾ ਮੈਨੂੰ ਲੱਗਦਾ ਕਿ ਉਹਨੂੰ ਅਸੀਂ ਬੇਸ਼ੱਕ ਦੂਸਰੇ ਟੌਪਿਕ 'ਚ ਡਿਸਕਸ ਕਰਾਂਗੇ ਕਿ ਕਿਵੇਂ ਸਿੱਕਮ ਬਾਰਡਰ ਦੇ ਉੱਤੇ ਚੀਨ ਔਰ ਭਾਰਤ ਦੇ ਫੌਜੀਆਂ ਦੇ ਵਿਚਕਾਰ ਇੱਕ ਜ਼ੋਰਦਾਰ ਝੜਪ ਹੋਈ ਹੈ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 150 ਤੋਂ 1000 ਤੱਕ ਜਿਹੜੇ ਫੌਜੀ ਨੇ ਦੋਨੋਂ ਪਾਸਿਓਂ ਉਹਨਾਂ ਨੇ ਜਿਹੜਾ ਉਸ ਦੇ ਵਿੱਚ ਹਿੱਸਾ ਲਿਆ, ਦਰਜਨਾਂ ਜ਼ਖਮੀ ਨੇ। ਸੋ ਇਹ ਐਗਜ਼ੈਕਟਲੀ ਉਸ ਪੀਰੀਅਡ ਜਦੋਂ ਕਿ ਇਕਨੋਮਿਕਲ ਕੋਰੀਡੋਰ ਔਰ ਇਕਨੋਮਿਕਲ ਵਾਰ ਕਿਸ ਡਾਇਰੈਕਸ਼ਨ ਦੇ ਵਿੱਚ ਦੁਨੀਆ 'ਚ ਜਾ ਰਹੀ ਹੈ, ਇਸ ਵੇਲੇ ਇਹ ਹੋਣਾ
ਇਹ ਚਾਈਨਾ ਨੇ ਮੈਸੇਜ ਦਿੱਤਾ ਹੈ ਭਾਰਤ ਰਾਹੀਂ ਅਮਰੀਕਾ ਨੂੰ, ਜਾਂ ਭਾਰਤ ਰਾਹੀਂ ਅਮਰੀਕਾ ਨੇ ਚੀਨ ਨੂੰ ਮੈਸੇਜ ਦਿੱਤਾ ਹੈ? ਕਿਉਂਕਿ ਪਾਕਿਸਤਾਨ 'ਚ ਅਸੀਂ ਦੇਖ ਰਹੇ ਹਾਂ ਕਿ ਇਕਨੋਮਿਕਲ ਕੋਰੀਡੋਰ ਦੇ ਉੱਤੇ ਖਾਸ ਤੌਰ ਤੇ ਗਵਾਦਰ ਪੋਰਟ ਦੇ ਉੱਤੇ ਵੀ ਕੰਮ ਤੇਜ਼ੀ ਦੇ ਨਾਲ ਹੋ ਰਿਹਾ। ਸੋ ਇਹ ਜਿਹੜਾ ਇਹਦਾ ਸੈਕੰਡ ਫੇਜ਼ ਹੈ ਇਹ ਸਾਰੇ ਦਾ ਇਕਨੋਮਿਕਲ ਦੇ ਨਾਲ ਜੁੜਿਆ ਹੋਇਆ ਕਿ ਵੀ ਇਹ ਕੋਈ ਖਤਰਨਾਕ ਜਿਹੜਾ ਉਹ ਫੌਜੀ ਟਕਰਾਅ ਵੱਲ ਵੀ ਜਾ ਸਕਦਾ ਹੈ। ਇਹ ਜਿਹੜੀ ਘਟਨਾ 2 ਦਿਨ ਪਹਿਲਾਂ ਵਾਪਰੀ ਸਿੱਕਮ ਦੇ ਉੱਤੇ, ਸਿੱਕਮ ਬਾਰਡਰ ਦੇ ਉੱਤੇ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਔਰ ਇਸ ਦੇ ਨਾਲ ਅਸੀਂ ਅਮਰੀਕਾ ਦੇ ਵਿੱਚ ਇਹਨਾਂ ਦੀਆਂ ਆਪਣੀਆਂ ਮਜਬੂਰੀਆਂ ਵੀ ਦੇਖ ਰਹੇ ਹਾਂ। ਇੱਕ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਖਤ ਲਾਈਨ ਲਈ ਇਮੀਗ੍ਰੇਸ਼ਨ ਦੇ ਹਵਾਲੇ ਨਾਲ, ਇੱਕ ਸਟੇਜ ਤੇ ਗ੍ਰੀਨ ਕਾਰਡ 60 ਦਿਨਾਂ ਲਈ ਸਸਪੈਂਡ ਕੀਤੇ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਈਵਨ H1B ਵੀਜ਼ਿਆਂ ਦੇ ਉੱਤੇ ਉਹਨਾਂ ਨੂੰ ਤਰਕ ਕਰਨ ਦੀ ਲਾਈਨ ਸੀ, ਲੇਕਿਨ ਫਿਰ ਉਸ ਦੇ ਉੱਤੇ ਠਹਿਰਾਅ ਕੀਤਾ। ਲੇਕਿਨ ਅੱਜ ਅਸੀਂ ਦੇਖਦੇ ਹਾਂ ਕਿ ਦੋਨੋਂ ਹੀ ਸੈਨੇਟ ਦੇ ਵਿੱਚ ਵੀ ਔਰ ਹਾਊਸ ਦੇ ਵਿੱਚ ਵੀ ਜਿਹੜੀ ਬਾਈ ਪਾਰਟੀਸਨ ਸਪੋਰਟ ਦੇ ਨਾਲ ਇੱਕ ਲੈਜਿਸਲੇਸ਼ਨ ਲਿਆਂਦਾ ਗਿਆ ਕਿ 40,000 ਫੋਰਨਰ ਜਿਨ੍ਹਾਂ ਦੇ ਵਿੱਚ ਡਾਕਟਰਸ ਔਰ ਨਰਸਿਸ, ਉਹਨਾਂ ਨੂੰ ਗ੍ਰੀਨ ਕਾਰਡ ਦਿੱਤੇ ਜਾਣ ਤਾਂ ਕਿ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਹੁਣ ਕਰੋਨਾ ਪੋਜ਼ਿਟਿਵ ਅਮਰੀਕਾ ਦੇ ਵਿੱਚ ਪੇਸ਼ੈਂਟ ਨੇ, ਔਰ ਆਉਣ ਵਾਲੇ ਪੀਰੀਅਡ 'ਚ ਜਦੋਂ ਅਸੀਂ ਅੱਡ-ਅੱਡ ਸਟੇਟਾਂ ਦਾ ਵੇਰਵਾ ਦੇਖਦੇ ਹਾਂ, ਖਾਸ ਤੌਰ ਤੇ ਆਇਓਵਾ ਦੇ ਹਵਾਲੇ ਨਾਲ ਸੀ ਕਿ ਅਬੈਂਡਨਡ ਨੇ, ਕਿਉਂਕਿ ਜਿੰਨੀ ਇੱਕ ਅਮਰੀਕਾ ਦੀ ਆਪਣੀ ਮੈਡੀਕਲ ਫੋਰਸ ਹੈ ਔਰ ਆਲਰੇਡੀ ਐਗਜ਼ਿਸਟਿੰਗ ਨੇ, ਉਹ ਸਾਰੇ ਜਿਹੜੇ ਨੇ ਉਹਨਾਂ 'ਚ ਇੱਕ ਵੱਡਾ ਤਬਕਾ ਸਫਰ ਵੀ ਕਰ ਰਿਹਾ। ਔਰ ਇਹ ਵੀ ਡਾਟਾ ਆਇਆ ਕਿ ਜਿਹੜਾ ਮੈਡੀਕਲ ਸਟਾਫ ਹੈ, ਡਾਕਟਰਸ ਔਰ ਨਰਸਿਸ, ਉਹਨਾਂ ਦੇ ਇਨਫੈਕਟਡ ਹੋਣ ਦੇ ਦੁੱਗਣੇ ਚਾਂਸ ਨੇ ਐਜ਼ ਕੰਪੇਅਰ ਟੂ ਅਦਰ। ਸੋ ਵੱਡੀ ਗਿਣਤੀ 'ਚ, ਜਿਵੇਂ ਅਸੀਂ 2 ਦਿਨ ਪਹਿਲਾਂ ਦੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ 90,000 ਤੋਂ ਜ਼ਿਆਦਾ ਨਰਸਿਸ ਔਰ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਆਲਰੇਡੀ ਪ੍ਰਭਾਵਿਤ ਨੇ, ਔਰ ਡਾਕਟਰਸ ਦੀ ਫਿਗਰ, ਡੈਥਸ ਦੀ ਫਿਗਰਸ ਵੀ ਕਾਫੀ ਹੈ। ਸੋ ਮੈਂ ਸਮਝਦਾ ਕਿ ਵੀ ਇਹ ਜਿਹੜਾ ਇਸ ਸਟੇਜ ਦੇ ਉੱਤੇ ਐਮਰਜੈਂਸੀ ਲੈਜਿਸਲੇਸ਼ਨ ਲਿਆਣਾ ਕਿ 40,000 ਡਾਕਟਰਸ ਨਰਸਿਸ ਨੂੰ, ਸੋ ਮੈਂ ਸਮਝਦਾ ਵੀ ਇਹ ਗੱਲ ਈਵਨ ਅਮਰੀਕਨ ਇਮੀਗ੍ਰੇਸ਼ਨ ਨੀਤੀ ਦਾ ਵੀ ਜਿਹੜਾ ਉਹ ਖੋਖਲਾਪਨ ਜ਼ਾਹਰ ਕਰਦੀ ਹੈ। ਕਿਉਂਕਿ ਜਦੋਂ ਇੱਕ ਵਾਰ ਆਲਰੇਡੀ ਅਸੀਂ ਗਲੋਬਲਾਈਜੇਸ਼ਨ ਤੱਕ ਦੁਨੀਆ ਪਹੁੰਚੀ, ਕਿਵੇਂ ਇੱਕ ਦੂਸਰੇ ਦੀ ਮਦਦ, ਠੀਕ ਹੈ ਕਹਿਣ ਨੂੰ ਇਹ ਹੁਣ ਕਿਹਾ ਜਾ ਰਿਹਾ ਜੀ ਸੈਲਫ ਸਫੀਸ਼ੀਐਂਟ ਹੋਣ, ਫੈਕਟਰੀਆਂ ਆਪਣੀਆਂ ਹੋਣ ਔਰ ਇਹ ਆਊਟਸੋਰਸਿੰਗ ਖਤਮ ਹੋਏ, ਪਰ ਮੈਂ ਸਮਝਦਾ ਵੀ ਕਈ ਵਰੇ ਲੱਗਣਗੇ ਜੇ ਇਹਨਾਂ ਨੂੰ ਤੁਸੀਂ ਇਸ ਲੈਵਲ ਦੇ ਉੱਤੇ ਲਿਆ ਕੇ ਦੇਖਣਾ। ਸੋ ਇਹ ਗੱਲ ਆਪਣੇ ਆਪ ਦੇ ਵਿੱਚ 40,000 ਨੂੰ ਗ੍ਰੀਨ ਕਾਰਡ ਦੇ ਕੇ ਜਿਹੜਾ ਉਹ ਅਮਰੀਕਾ ਲਿਆਉਣ ਦੀ ਗੱਲ, ਜਾਂ ਜਿਹੜੇ ਇੱਥੇ ਆਲਰੇਡੀ ਸਰਵ ਵੀ ਕਰ ਰਹੇ ਹੋਣਗੇ, ਮੇ ਬੀ ਜ਼ਿਆਦਾ ਕੰਟੈਂਡਰ ਉਹ ਹੋਣ, ਇਹ ਗੱਲ ਦੱਸਦੀ ਹੈ ਕਿ ਇਹ ਜਿਹੜਾ ਕ੍ਰਾਈਸਿਸ ਹੈਲਥ ਸੈਕਟਰ ਦਾ ਹੀ ਹੈ। ਇਹੀ ਨਹੀਂ ਕਿ ਅੱਜ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ $1 ਟ੍ਰਿਲੀਅਨ ਤੋਂ ਜ਼ਿਆਦਾ ਟੂਰਿਜ਼ਮ ਗਿਆ, ਜਾਂ 14.5% ਅਨਇੰਪਲੋਇਮੈਂਟ ਰੇਟ, ਜਾਂ ਮਿਲੀਅਨਸ ਆਫ ਜੌਬਸ ਗਏ, ਜਾਂ ਜਿਹੜੀਆਂ ਛੋਟੀਆਂ ਇੰਡਸਟਰੀਜ਼ ਨੇ, ਈਵਨ ਸਮਾਲ ਰਿਟੇਲ ਸਟੋਰ ਔਰ ਦੂਸਰਾ ਖੁੱਲਣ ਦੇ ਬਾਵਜੂਦ ਜਿੱਥੇ ਕਿ ਲਾਕਡਾਊਨ ਪਾਰਸ਼ਲੀ ਖੋਲਿਆ ਵੀ ਜਾ ਰਿਹਾ ਹੈ, ਇਹ ਨਹੀਂ ਲੱਗਦਾ ਕਿ ਵੀ ਉਹ ਈਵਨ ਸਰਵਾਈਵ ਵੀ ਕਰ ਪਾਣਗੇ। ਔਰ ਕਿੰਨਾ ਕੁ ਰਿਜ਼ਰਵ ਈਵਨ ਅਮਰੀਕਾ ਦੇ ਕੋਲ ਵੀ ਹੈ, ਕਿਉਂਕਿ ਹਾਲ ਇਹ ਹੈ ਵੀ ਜਿਨ੍ਹਾਂ ਨੇ ਅਨਇੰਪਲੋਇਮੈਂਟ ਲਈ ਵੀ ਅਪਲਾਈ ਕੀਤਾ ਜਾਂ ਦੂਜਾ, ਸੋ ਕਈ ਹਫ਼ਤਿਆਂ ਦੀਆਂ ਕਾਲਾਂ ਤੋਂ ਬਾਅਦ ਵੀ ਜਿਹੜਾ ਉਹਨਾਂ ਦੇ ਅਪਲਾਈ ਉਹ ਹੋ ਜਾਂਦਾ ਹੈ, ਥਰੂ ਹੋ ਗਿਆ, ਉਹਨੂੰ ਉਹ ਜਿਹੜਾ ਚੁੱਕਦੇ, ਕਿੰਨਾ ਸਟਾਫ ਹੈ ਜਿਹੜਾ ਉੱਥੇ ਆਪਰੇਟ ਕਰ ਸਕਦਾ ਹੈ, ਜਾਂ ਇੰਨਾ ਵੱਡਾ ਜਿਹੜਾ ਕਾਲ ਵੋਲਿਊਮ ਹੈ ਉਹਨੂੰ ਕਿਵੇਂ ਹੈਂਡਲ ਜਿਹੜਾ ਉਹ ਕਰਨਗੇ। ਔਰ ਇਹੀ ਹਾਲ ਭਾਰਤ ਦੇ ਹਵਾਲੇ ਨਾਲ ਆਇਆ ਕਿ ਜੀ ਅਸੀਂ ਸੈਲੈਕਟ ਟ੍ਰੇਨ ਚਲਾ ਦਿੰਦੇ, ਪਰ ਜਦੋਂ ਹੁਣ ਟ੍ਰੇਨਾਂ ਦੀ ਗੱਲ ਆਈ ਹੈ, ਤੁਸੀਂ ਟਿਕਟ ਦੇ ਲਈ ਕਰਦੇ ਹੋ ਕਈ ਦਿਨ, ਔਰ ਸਾਰਾ ਉੱਥੇ ਵੀ ਉਹ ਬਿਲਕੁਲ ਕਿ ਜੀ ਸੋਸ਼ਲ ਡਿਸਟੈਂਸਿੰਗ ਹੋਏਗੀ ਟ੍ਰੇਨਾਂ। ਹੁਣ ਇਹ ਹੈ ਕਿ ਜੀ ਸਿਰਫ ਟ੍ਰੇਨ ਵੜਨ ਤੱਕ ਜਾਂ ਨਿਕਲਣ ਵੇਲੇ ਉਹ ਦੇਖਣਗੇ ਅੰਦਰ ਜਿਹੜਾ ਜਿਵੇਂ ਜਿੰਨੇ ਮਰਜ਼ੀ ਭਰ ਕੇ ਜਾਣ, ਔਰ ਉਹਨਾਂ ਨੂੰ ਵੀ ਲੋਕਾਂ ਨੂੰ ਟਿਕਟਾਂ ਲੈਣ ਦੇ ਵਿੱਚ ਵੀ ਕਈ ਘੰਟੇ ਲੱਗ ਰਹੇ ਨੇ, ਕਿਉਂਕਿ ਸਾਰੇ ਸਿਸਟਮ ਜਦੋਂ ਤੁਹਾਡੇ ਇੰਟਰਨੈਟ ਨੇ ਜਾਂ ਦੂਸਰੇ ਕਿੰਨਾ ਕੋ ਬਰਡਨ ਸਹਿ ਸਕਦੇ ਨੇ। ਔਰ ਉਹ ਝੂਠ ਬੈਠਾ ਬੋਲ ਰਿਹਾ ਮੋਦੀ ਕਿ ਜੀ ਹਮਾਰੀ ਆਰੋਗਿਆ ਸੇਤੂ ਐਪ ਬਹੁਤ ਅੱਛਾ ਕੰਮ ਕਰ ਰਹੀ। ਉਹ ਉਹਨਾਂ ਨੇ ਉਸ ਹਾਲਾਤ ਦੇ ਵਿੱਚ ਵੀ ਲੋਕਾਂ ਦੀ ਪਰਸਨਲ ਜਸੂਸੀ ਦੇ ਲਈ ਉਹਨਾਂ ਨੇ ਇਸ ਕਿਸਮ ਦਾ ਕੰਮ ਕੀਤਾ। ਸੋ ਕੁੱਲ ਮਿਲਾ ਕੇ ਇਸ ਵੇਲੇ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨਾਲ ਜਿਹੜੇ ਇਫੈਕਟਡ ਮਾਮਲੇ ਨੇ ਉਹ 72 ਲੱਖ ਤੋਂ ਦੇ ਕਰੀਬ ਨੇ, ਤਾਂ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ 2,84,000 ਨੂੰ ਐਕਸੀਡ ਕਰ ਚੁੱਕੀ ਹੈ। ਔਰ ਰਸ਼ੀਆ, ਜਿਸ ਦਾ ਅਸੀਂ ਅੱਗੇ ਜ਼ਿਕਰ ਕੀਤਾ ਸੀ
ਕਿ ਕਿਵੇਂ ਕਰੋਨਾ ਮਰੀਜ਼ਾਂ ਦੇ ਮਾਮਲੇ 'ਚ ਹੁਣ ਤੀਸਰੇ ਨੰਬਰ ਤੇ ਪਹੁੰਚ ਗਿਆ ਹੈ ਔਰ ਰਸ਼ੀਆ ਦੇ ਵਿੱਚ 2,21,000 ਤੋਂ ਜ਼ਿਆਦਾ ਜਿਹੜੇ ਨੇ ਇਹ ਕਰੋਨਾ ਪੋਜ਼ਿਟਿਵ ਮਾਮਲੇ ਨੇ। ਔਰ ਚੀਨ ਬਾਰੇ ਜਿਵੇਂ ਮੈਂ ਦੱਸਿਆ ਵੀ 17 ਨਵੇਂ ਕੇਸ ਸਾਹਮਣੇ ਆਏ ਨੇ ਔਰ ਭਾਰਤ ਦੇ ਵਿੱਚ ਇਸ ਵੇਲੇ ਜਿਹੜੇ ਕੁੱਲ ਇਨਫੈਕਸ਼ਨਸ ਦੇ ਮਾਮਲੇ ਨੇ ਉਹ 67,152 ਨੇ ਔਰ 2100 ਤੋਂ ਜ਼ਿਆਦਾ ਹੁਣ ਤੱਕ ਲੋਕ ਮਾਰੇ ਜਾ ਚੁੱਕੇ ਨੇ। ਔਰ ਬ੍ਰਿਟਨ ਦੇ ਵਿੱਚ 2,20,000 ਤੋਂ ਜ਼ਿਆਦਾ ਮਾਮਲੇ ਨੇ ਅਜੇ ਵੀ ਕੋਰੋਨਾ ਪੋਜ਼ਿਟਿਵ ਔਰ ਮਰਨ ਵਾਲਿਆਂ ਦੀ ਗਿਣਤੀ 31,930 ਹੈ। ਇਸੇ ਤਰ੍ਹਾਂ ਜਿਹੜੀ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਜੌਨਸਨ ਨੇ ਅੱਜ ਲੋਕਡਾਊਨ ਦਾ ਰੋਡ ਮੈਪ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਵੀ ਕੁਝ ਏਰੀਆ ਨੇ ਜਿੱਥੇ ਮੁਕੰਮਲ ਲੋਕਡਾਊਨ ਜਿਹੜਾ ਹੈ ਉਹ ਸਾਨੂੰ ਲਾਗੂ ਕਰਨ ਦੀ ਲੋੜ ਹੈ ਕਿਉਂਕਿ ਉੱਥੇ ਕੇਸਿਸ ਕਲਸਟਰ ਕੇਸਿਸ ਜਿਹੜੇ ਨੇ ਉਹ ਦੁਬਾਰਾ ਆ ਸਕਦੇ ਨੇ। ਇਸ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਹੜਾ WHO ਨੇ ਇਸ ਖਬਰ ਨੂੰ ਜਿਹੜਾ ਉਹ ਉਸ ਨੂੰ ਨਕਾਰਿਆ ਜਿਹਦੇ 'ਚ ਕਿਹਾ ਗਿਆ ਸੀ ਕਿ ਵੀ ਉਹਨਾਂ ਨੇ WHO ਨੇ ਕਰੋਨਾ ਵਾਇਰਸ ਦੇ ਉੱਤੇ ਜਿਹੜਾ ਇਹ ਕਿਹਾ ਕਿ ਜੀ ਅਸੀਂ ਜਿਹੜੀ ਵਰਲਡ ਚੀਨ ਨੇ ਦੇਰੀ ਕੀਤੀ ਕਿ ਦੁਨੀਆ ਨੂੰ ਉਹਨੇ ਪ੍ਰੋਪਰਲੀ ਦੱਸਿਆ ਨਹੀਂ ਹੈ ਕਿ ਉਹ ਜਿਹੜਾ ਇਸ ਨੂੰ ਇਹ ਆਲਰੇਡੀ ਵਰਲਡ ਪੈਂਡੇਮਿਕ ਹੈ। ਸੋ ਕੁੱਲ ਮਿਲਾ ਕੇ ਇਹ ਸਿਚੁਏਸ਼ਨ ਹੈ ਔਰ ਮੈਂ ਇਸ ਦੇ ਵਿੱਚ ਐਂਡ ਕਰਨ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਓਵਰਆਲ ਅਪਡੇਟ ਹੈ ਉਹਨਾਂ ਦੇ ਵੈਬਸਾਈਟ worldmeters.info ਦੇ ਉੱਤੇ ਕਿ ਟੋਟਲ ਕੋਰੋਨਾ ਵਾਇਰਸ ਕੇਸਿਸ ਇਸ ਵੇਲੇ 4,02,08,025 ਨੇ ਔਰ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਟੋਟਲ ਡੈਥਸ 2,84,392 ਔਰ ਰਿਕਵਰੀ ਵੀ 1,05,04,586 ਪੇਸ਼ੈਂਟ ਜਿਹੜੇ ਪੋਜ਼ਿਟਿਵ ਸਨ ਉਹ ਰਿਕਵਰ ਹੋਏ ਨੇ। ਇਸੇ ਤਰ੍ਹਾਂ ਜਿਹੜੇ ਇਸ ਵੇਲੇ ਕਲੋਜ਼ਡ ਕੇਸ ਨੇ ਉਹਨਾਂ ਦੇ ਵਿੱਚ ਜਿਹੜਾ 2,84,392 ਜਿਹੜੀਆਂ ਡੈਥਸ ਨੇ ਔਰ ਆਲਮੋਸਟ ਜਿਹੜੇ ਕ੍ਰਿਟੀਕਲ ਕੇਅਰ ਤੱਕ ਪਹੁੰਚਦੇ ਨੇ ICU ਤੱਕ 2% ਦੇ ਕਰੀਬ ਉਹਨਾਂ ਚੋਂ ਵੀ ਅੱਗੋਂ ਸਿਰਫ 60% ਡੈਥ ਰੇਟ ਹੈ। ਔਰ ਕੰਟਰੀ ਵਾਈਜ਼ ਬੇਸ਼ੱਕ ਅਮਰੀਕਾ ਦੀ ਡੈਥ ਫਿਗਰ ਪਿਛਲੇ 24 ਘੰਟੇ ਦੀ ਨਹੀਂ ਹੈ ਪਰ ਉਹਨਾਂ ਦੇ ਨਵੇਂ ਕੇਸ ਜਿਹੜੇ ਨੇ 325 ਅਮਰੀਕਾ ਦੇ ਵਿੱਚ ਰਿਕਾਰਡ ਹੋਏ ਨੇ। ਸਪੇਨ ਦੇ ਵਿੱਚ 123 ਡੈਥਸ ਨੇ ਪਿਛਲੇ 24 ਘੰਟੇ ਦੇ ਵਿੱਚ ਔਰ 3,480 ਨਵੇਂ ਕੇਸ ਨੇ। ਰਸ਼ੀਆ ਦੇ ਵਿੱਚ 94 ਨਵੇਂ ਕੇਸ ਨੇ ਔਰ 94 ਡੈਥਸ ਨੇ। 11,656 ਨਵੇਂ ਕੇਸ ਔਰ ਹੁਣ ਉਹ ਫਿਗਰ ਦੇ ਲਿਹਾਜ਼ ਨਾਲ ਅਮਰੀਕਾ ਤੋਂ ਬਾਅਦ ਸਪੇਨ ਹੈ ਔਰ ਸਪੇਨ ਤੋਂ ਬਾਅਦ ਰਸ਼ੀਆ ਜਿੱਥੇ 2,21,344 ਪੋਜ਼ਿਟਿਵ ਕੇਸ ਨੇ। UK ਜਿੱਥੇ ਅਜੇ ਵੀ ਜਿਹੜੇ ਟੋਟਲ ਕੇਸ ਨੇ 2,19,183 ਪਰ ਨਵੀਆਂ ਡੈਥਸ ਰਿਪੋਰਟਡ ਨਹੀਂ ਨੇ। ਇਟਲੀ ਔਰ ਫਰਾਂਸ ਉਹਦੇ ਚ ਬੇਸ਼ੱਕ ਪਿਛਲੇ 24 ਘੰਟੇ ਚ ਕੋਈ ਵੀ ਨਵਾਂ ਕੇਸ ਜਾਂ ਡੈਥ ਰਿਕਾਰਡ ਨਹੀਂ ਕੀਤੀ ਗਈ। ਫਰਾਂਸ ਵੀ ਇਸ ਮਾਮਲੇ ਚ ਠੀਕ ਹੈ। ਬ੍ਰਾਜ਼ੀਲ ਦੇ ਵਿੱਚ 45 ਡੈਥਸ ਨੇ ਔਰ ਬ੍ਰਾਜ਼ੀਲ ਵੀ ਪਹਿਲੇ ਉੱਪਰਲੇ 10 ਦੇ ਵਿੱਚ ਆ ਜਾਂਦਾ ਹੈ। 1,63,427 ਕੇਸ ਨੇ। ਟਰਕੀ ਚ ਕੋਈ ਡੈਥ ਨਹੀਂ ਹੈ ਪਿਛਲੇ 24 ਘੰਟੇ ਔਰ ਕੋਈ ਨਵਾਂ ਕੇਸ ਵੀ ਨਹੀਂ ਹੈ ਜਿਹੜੀ ਕਿ ਮੈਂ ਸਮਝਦਾ ਕਿ ਇੱਕ ਅਚੀਵਮੈਂਟ ਹੈ। ਈਰਾਨ ਅਜੇ ਬਰਾਬਰ ਇਸ ਦੇ ਉੱਤੇ ਕਾਬੂ ਨਹੀਂ ਪਾ ਸਕਿਆ। 45 ਡੈਥਸ ਨੇ ਔਰ 1,683 ਉਹਨਾਂ ਦੇ ਨਵੇਂ ਕੇਸ ਨੇ। ਕੈਨੇਡਾ ਦੇ ਵਿੱਚ ਲੱਕੀਲੀ ਐਂਡ ਇਹ ਚੰਗੀ ਗੱਲ ਹੈ ਵੀ ਕੋਈ ਡੈਥ ਨਹੀਂ ਹੈ ਔਰ ਪਿਛਲੇ 24 ਘੰਟੇ ਚ ਕੋਈ ਨਵਾਂ ਕੇਸ ਵੀ ਰਜਿਸਟਰ ਨਹੀਂ ਹੋਇਆ। ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਇੰਡੀਆ ਜਿਹੜਾ ਕਿ ਹੁਣ ਉੱਪਰਲੇ 15 ਦੇ ਵਿੱਚ ਆ ਚੁੱਕਾ ਹੈ। 3 ਮੌਤਾਂ ਨੇ ਪਿਛਲੇ 24 ਘੰਟੇ ਦੇ ਵਿੱਚ ਔਰ ਇਸ ਤਰੀਕੇ ਨਾਲ ਉਹਨਾਂ ਦੀਆਂ ਟੋਟਲ ਡੈਥ 2,215 ਨੇ ਔਰ ਕੁੱਲ ਜਿਹੜੇ ਪੋਜ਼ਿਟਿਵ ਕੇਸਿਸ ਨੇ ਉਹ 67,724 ਨੇ। ਔਰ ਇਹ ਜਿਸ ਅੰਦਾਜ਼ੇ ਦੇ ਨਾਲ ਫਿਰ ਡਬਲ ਹੁੰਦੇ ਨੇ ਜੇ ਤੁਸੀਂ ਇਹੀ ਫਿਗਰ ਜਿਹੜੀਆਂ ਪਿਛਲੇ ਹਫਤੇ ਉਸ ਤੋਂ ਪਿਛਲੇ ਦੇਖੋ ਤੇ ਡਬਲਿੰਗ ਦਾ ਮਤਲਬ ਇਹ ਹੈ ਕਿ ਹੁਣ ਭਾਰਤ ਵੀ ਉਤਲੇ ਉਹਨਾਂ ਆਲਮੋਸਟ 15 ਦੇ ਵਿੱਚ ਆ ਜਾਂਦਾ ਔਰ ਈਵਨ ਪਾਕਿਸਤਾਨ ਵੀ ਜਿਹੜਾ ਉਹ ਉੱਪਰਲੇ 20s ਦੇ ਵਿੱਚ ਹੀ ਆ ਰਿਹਾ ਹੈ। ਪਿਛਲੇ 24 ਘੰਟੇ ਚ 8 ਡੈਥਸ ਨੇ ਔਰ ਕੁੱਲ ਮਿਲਾ ਕੇ ਇਸ ਵੇਲੇ 3,465 ਨਹੀਂ ਇਹ ਮੈਂ ਗਲਤ ਫਿਗਰ ਬੋਲ ਰਿਹਾ 667 ਕੁੱਲ ਪਾਕਿਸਤਾਨ ਦੇ ਵਿੱਚ ਡੈਥਸ ਹੋਈਆਂ ਨੇ। 607 ਕੇਸ ਨਵੇਂ ਨੇ ਪਰ 30,941 ਟੋਟਲ ਕੇਸ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਕੋਰੋਨਾ ਪੋਜ਼ਿਟਿਵ ਨੇ। ਸੋ ਮੈਂ ਸਮਝਦਾ ਕਿ ਵੀ ਅਜੇ ਵੀ ਇਹਦੇ ਬਾਵਜੂਦ
ਕਿ ਬਹੁਤ ਸਾਰੇ ਦਾਅਵੇ ਕੀਤੇ ਜਾ ਰਹੇ ਨੇ ਦਵਾਈ ਕੱਢਣ ਦੇ ਹਵਾਲੇ ਨਾਲ ਵੀ। ਭਾਰਤ ਜਿੱਥੇ ਗੱਪ ਮਾਰਨ ਵਾਲਿਆਂ ਦੀ ਬਹੁਤਿਆਤ ਹੈ, ਅੱਜ ਕੋਈ ਦਾਅਵਾ ਸੀ ਜੀ ਫਲਾਂ ਵੈਦ ਨੇ ਆਯੁਰਵੈਦਿਕ ਦਵਾਈ ਲੱਭ ਲਈ ਹੈ, ਹੁਣ ਬਾਕੀ ਤਾਂ ਚੱਲ ਹੀ ਰਹੇ ਨੇ ਜਿਹੜੇ ਓੜ ਪੋੜ ਦੇ ਨਾਲ ਉਹਨਾਂ ਨੂੰ ਕਰੋਨਾ ਨੂੰ ਠੀਕ ਕਰਨ ਦਾ। ਸੋ ਕੁੱਲ ਮਿਲਾ ਕੇ ਅਸੀਂ ਇਹੀ ਜਿਹੜੀ ਹੈ ਉਹ ਗੁਜ਼ਾਰਿਸ਼ ਕਰਾਂਗੇ ਕਿ ਸਾਡੇ ਵੀਰ ਭੈਣਾਂ ਜਿੱਥੇ ਜਿੱਥੇ ਵੀ ਨੇ ਉਹ ਵੱਧ ਤੋਂ ਵੱਧ ਇhtiyਾਤ ਰੱਖਣ, ਜਿਹੜੀਆਂ ਵੀ ਡਾਇਰੈਕਸ਼ਨਸ ਲੋਕਲ ਮੈਡੀਕਲ ਅਥਾਰਟੀਜ਼ ਵੱਲੋਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਫੋਲੋ ਕਰਨ। ਔਰ ਮੈਂ ਸਮਝਦਾ ਵੀ ਇਹ ਮੰਨ ਕੇ ਕਿ ਇਸ ਨੈਗੇਟਿਵਿਟੀ ਚੋਂ ਵੀ ਅਸੀਂ ਪੋਜ਼ਿਟਿਵਿਟੀ ਕੱਢ ਸਕਦੇ ਹਾਂ। ਆਪਣੇ ਘਰਾਂ 'ਚ ਬੈਠੇ ਅਸੀਂ ਕੁਛ ਐਕਸਟਰਾ ਪੜ੍ਹ ਸਕਦੇ ਹਾਂ, ਕੋਈ ਹੋਰ ਜਿਹੜੇ ਕ੍ਰੀਏਟਿਵ ਆਰਟ ਨੇ ਉਹਨਾਂ ਵੱਲ ਸਾਡਾ ਧਿਆਨ ਹੋ ਸਕਦਾ ਹੈ। ਪਰਿਵਾਰਾਂ ਦੇ ਵਿੱਚ ਅਸੀਂ ਜਿਹੜਾ ਬਹੁਤ ਕੁਛ ਜਿਹੜਾ ਨਵਾਂ ਇਨਕਲਕੇਟ ਕਰ ਸਕਦੇ ਹਾਂ ਆਪਣੀਆਂ ਫੈਮਿਲੀ ਲਾਈਫ ਦੇ ਵਿੱਚ। ਔਰ ਇੱਕ ਮੈਂ ਸਮਝਦਾ ਹਾਂ ਵੀ ਰੂਹਾਨੀਅਤ, ਇਸ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਚਾਰ ਚੁਫੇਰੇ ਹਨੇਰਾ ਹੁੰਦਾ ਤੇ ਫਿਰ ਇਹ ਗੁਰੂ ਸਾਹਿਬ ਦਾ ਫਰਮਾਨ ਹੈ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚੀਤ ਆਵੇ ਉਸ ਪਾਰ ਬ੍ਰਹਮ ਲਗੈ ਨਾ ਤਾਤੀ ਵਾਓ। ਕਿ ਜਦੋਂ ਸਾਰੇ ਆਸਰੇ ਟੁੱਟ ਜਾਣ, ਸਾਰੇ ਭਰਮ ਭੁਲੇਖੇ ਔਰ ਤਕੀਏ ਉਹ ਸਾਨੂੰ ਨਾ ਮੁਹੱਈਆ ਹੋਣ, ਤੇ ਫਿਰ ਇੱਕੋ ਹੀ ਚੀਜ਼ ਜਿਹੜੀ ਹੌਸਲਾ ਵੀ ਦਿੰਦੀ ਹੈ, ਜਿਹੜੀ ਖੜਾ ਵੀ ਰੱਖਦੀ ਹੈ ਔਰ ਜਿਹੜੀ ਸਹਾਈ ਵੀ ਹੁੰਦੀ ਹੈ, ਸਾਨੂੰ ਜਿਹੜਾ ਹੈ ਉਹ ਮਹਿਫੂਜ਼ ਵੀ ਕਰਦੀ ਹੈ, ਉਹ ਰੱਬ ਦੀ ਗੋਦ ਹੈ। ਤੇ ਰੱਬ ਦੀ ਗੋਦ ਰੱਬ ਦੀ ਯਾਦ ਦੇ ਨਾਲ ਹੈ। ਔਰ ਇਸ ਦੇ ਨਾਲ ਹੀ ਕਿ ਇਹਨਾਂ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਔਰ ਜੋ ਵੀ ਕੁਝ ਹੁੰਦਾ ਹੈ ਉਹ ਸਾਡਾ ਈਮਾਨ ਵਾਲਿਆਂ ਦਾ, ਫੇਥ ਵਾਲਿਆਂ ਦਾ ਯਕੀਨ ਹੈ ਕਿ ਅਲਟੀਮੇਟਲੀ ਇਹ ਸਭ ਰੱਬ ਦੇ ਹੁਕਮ 'ਚ ਹੁੰਦਾ ਹੈ। ਔਰ ਇਸ ਕੋਈ ਦੋ ਰਾਵਾਂ ਨਹੀਂ ਨੇ। ਇਹ ਵੀ ਗੁਰੂ ਸਾਹਿਬ ਦਾ ਫਰਮਾਨ ਅਸੀਂ ਅਕਸਰ ਪੜ੍ਹਦੇ ਹਾਂ, ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾਂ ਰਾਖੇ ਕਵਨਾ। ਪਾਵਕ ਜਿਹੜਾ ਅੱਗ ਨੂੰ ਕਹਿੰਦੇ ਨੇ, ਪਵਨ ਹਵਾ ਨੂੰ ਕਹਿੰਦੇ ਨੇ, ਕਿ ਅੱਗ ਵੀ ਉਹ ਆਪ ਹੀ ਹੈ, ਹਵਾ ਵੀ ਉਹ ਆਪ ਹੀ ਹੈ। ਤੇ ਜੇ ਉਹ ਸਾੜਨ ਤੇ ਆ ਜਾਏ, ਅੱਗ ਤਾਂ ਸਾੜਦੀ ਹੈ, ਨਾਲ ਹਵਾ ਵੀ ਚਲਾ ਦੇ, ਤੇ ਫਿਰ ਅੱਗ ਦਾ ਕੰਮ ਵੀ ਸੌਖਾ ਹੋ ਜਾਂਦਾ ਹੈ, ਤੇ ਫਿਰ ਕੋਈ ਬਚਾ ਨਹੀਂ ਸਕਦਾ। ਸੋ ਮੈਂ ਸਮਝਦਾ ਵੀ ਸਾਡੇ ਲਈ ਇਹ ਸਾਰੀਆਂ ਘੜੀਆਂ ਆਪਣੇ ਅੰਦਰ ਦੇ ਨਾਲ ਜੁੜ ਕੇ ਇਨਸਾਨੀਅਤ ਦਾ ਪਿਆਰ, ਖਲਕਤ ਜਿੱਥੇ ਅਸੀਂ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ, ਖਾਲਕ ਖਲਕਤ ਦੇ ਵਿੱਚ ਵਸਦਾ ਹੈ। ਆਪਣੇ ਗੁਆਂਢੀਆਂ ਦੀ ਪੀੜ, ਆਪਣੇ ਆਲੇ ਦੁਆਲੇ, ਔਰ ਕਿਸੇ ਵਾਲੇ ਦੇਖਣ ਦੀ ਲੋੜ ਨਹੀਂ ਹੈ। ਖਾਸ ਤੌਰ ਤੇ ਸਾਊਥ ਏਸ਼ੀਅਨ ਸੀਨ ਦੇ ਵਿੱਚ, ਕਿਉਂਕਿ ਸਾਡੀ ਵੱਡੀ ਗਿਣਤੀ 'ਚ ਸਾਡੇ ਵਿਊਅਰ ਜਿਹੜੇ ਨੇ ਸਾਊਥ ਏਸ਼ੀਅਨ ਖਿੱਤੇ 'ਚ ਨੇ, ਔਰ ਉੱਥੇ ਜਿੱਥੇ ਹਕੂਮਤਾਂ ਦੇ ਸਾਰੇ ਸਿਸਟਮ ਕੋਲੈਪਸ ਹੋਏ ਨੇ, ਕਿਉਂਕਿ ਬਹੁਤ ਸਾਰਿਆਂ ਨੇ ਨਾ ਕਦੇ ਇਸ ਲੈਵਲ ਦੇ ਉੱਤੇ, ਜਦੋਂ ਮੈਂ ਬਿਊਰੋਕ੍ਰੇਸੀ ਦੇ ਹਵਾਲੇ ਨਾਲ ਗੱਲ ਕੀਤੀ ਤੇ ਉਹ ਸੱਜਣ ਕਹਿਣ ਲੱਗੇ, ਕਹਿੰਦੇ ਜੀ ਬਿਊਰੋਕ੍ਰੇਸੀ ਦਾ ਤਾਂ ਬੇੜਾ ਪੂਰੀ ਤਰ੍ਹਾਂ ਗਰਕ ਹੈ, ਉਹ ਤਾਂ ਸਿਰਫ ਦਫ਼ਤਰਾਂ 'ਚ ਬੈਠ ਕੇ ਜਾਂ ਹੁਣ ਵਰਚੁਅਲ ਕਾਨਫਰੰਸਾਂ ਹੀ ਕਰਦੇ ਨੇ, ਗਰਾਊਂਡ ਦੇ ਉੱਤੇ ਕੁਝ ਨਹੀਂ ਹੈ। ਪਰ ਅਸੀਂ ਆਪਣੇ ਮੁਹੱਲਿਆਂ 'ਚ, ਆਪਣੇ ਪਿੰਡਾਂ 'ਚ, ਆਪਣੇ ਆਲੇ ਦੁਆਲੇ 'ਚ ਜਾਣਦੇ ਹਾਂ ਕਿਹੜੇ ਲੋੜਵੰਦ ਪਰਿਵਾਰ ਨੇ, ਜਾਂ ਜਿਵੇਂ ਈਵਨ ਮਾਈਗ੍ਰੈਂਟ ਲੇਬਰ ਦੇ ਹਵਾਲੇ ਨਾਲ ਵੀ ਮੈਂ ਸਮਝਦਾ ਵੀ ਇਸ ਵੇਲੇ ਵੱਧ ਤੋਂ ਵੱਧ ਸਿਰਫ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਜੀ ਰੋਟੀ ਨਹੀਂ ਹੈ। ਜੇ ਤੁਸੀਂ ਅੰਦਾਜ਼ਾ ਲਾਓ, ਬੱਚੇ ਨੇ ਉਹਨਾਂ ਨੂੰ ਦੁੱਧ ਚਾਹੀਦਾ ਹੈ, ਬਜ਼ੁਰਗ ਨੇ ਉਹਨਾਂ ਦੇ ਕੋਲ ਦਵਾਈਆਂ ਔਰ ਦੂਜੇ ਸਾਧਨ। ਸੋ ਜਿਸ ਵੀ ਅੰਦਾਜ਼ ਦੇ ਵਿੱਚ ਜਿੱਥੇ ਜਿੱਥੇ ਵੀ ਆਪਣੀ ਸਮਰੱਥਾ ਦੇ ਮੁਤਾਬਕ, ਆਪਣੇ ਵਿੱਤ ਦੇ ਮੁਤਾਬਕ ਅਸੀਂ ਮਦਦਗਾਰ ਹੋ ਸਕਦੇ ਹਾਂ। ਇਹਨਾਂ ਮੁਲਕਾਂ ਦੇ ਵਿੱਚ ਵੀ ਸਿੱਖ ਆਰਗੇਨਾਈਜੇਸ਼ਨਸ ਕਾਫੀ ਅੱਛਾ ਕੰਮ ਕਰ ਰਹੀਆਂ ਸਾਰੇ ਪਾਸੇ। ਇੰਨੀਆਂ ਕੁ ਖਬਰਾਂ ਹੁੰਦੀਆਂ ਨੇ ਕਿ ਉਹਨਾਂ ਨੂੰ ਅਸੀਂ ਆਪਣੇ ਡੀਟੇਲ ਦੇ ਵਿੱਚ ਨਹੀਂ ਲਿਆ ਸਕਦੇ। ਔਰ ਨਾਲ ਦੀ ਨਾਲ ਜਿਵੇਂ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਫੇਥ ਬੇਸਡ ਆਰਗੇਨਾਈਜੇਸ਼ਨ ਹੈ, ਉਹਨਾਂ ਨੇ 14 ਮਈ ਨੂੰ ਇਹ ਡੇਟ ਦਿੱਤੀ ਹੈ ਕਿ ਇਸ ਨੂੰ ਗਲੋਬਲ ਪ੍ਰੇਅਰ ਦਿਵਸ ਦੇ ਤੌਰ ਤੇ ਮਨਾਇਆ ਜਾਏ। ਇਸ ਦੀ ਕਾਲ ਪੋਪ ਔਰ ਇਸਲਾਮਿਕ ਸਕਾਲਰਸ ਔਰ ਈਵਨ ਡਾਕਟਰ ਅਰਵਿੰਦਰ ਸਿੰਘ ਜਿਹੜੇ ਕਿ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਉਹਨਾਂ ਨਾਲ ਰਾਬਤਾ ਰੱਖ ਰਹੇ ਨੇ। ਸੋ ਅਸੀਂ ਇਹ ਆਸ ਕਰਦੇ ਹਾਂ ਕਿ ਅਲਟੀਮੇਟਲੀ ਤਾਕਤ ਜਿਹੜੀ ਹੈ ਉਹ ਰੱਬ ਦੇ ਕੋਲ ਹੈ, ਤੇ ਜਿਹੜੀ ਸਾਡੀ ਦੁਆ ਹੈ, ਸਾਡੀ ਅਰਦਾਸ ਹੈ, ਜੇ ਸੱਚੇ ਦਿਲੋਂ ਹੋਏ ਤੇ ਇਹ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੁੰਦੀ ਹੈ। ਸਤਿਗੁਰੂ ਰਹਿਮਤ ਕਰਨ, ਇਹੀ ਅਸੀਂ ਅਰਦਾਸ ਕਰਦੇ ਹਾਂ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ
ਤਿੱਤ ਹੈ ਲਿਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੋਵਿਡ-19 ਨਾਲ ਸੰਬੰਧਿਤ ਖਬਰਾਂ ਤੇ ਅਪਡੇਟਸ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।